ਅਮਰੂਦ ਖੋਲਿਆ ਵਿੱਚੋਂ ਕੀੜਾ ਨਿਕਲਿਆ, ਮਠਿਆਈ ਵਰਤੀ, ਕਹਿੰਦਾ ਅੱਲਾ ਨੇ ਮੈਨੂੰ ਵੀ ਪੁੱਤਰ ਦੇ ਦਿੱਤਾ। ਅੱਛਾ ਜੀ। ਫਿਰ ਇਹ ਬਾਂਦਰ ਨਾ ਬਈ ਬਾਂਦਰੀ ਕੋ ਕਢਵਾਈ ਜਾਣਗੇ ਯਾਰ, ਬਾਜ਼ੀਆਂ ਬਹੁਤ ਮਾਰੀਆਂ ਅੱਜ ਉਹ ਨੀਰ ਕੀ ਬਤਖ ਨਾ ਜੱਕ ਤੋਂ ਠੰਡੇ ਪਾਣੀ ਛਾਲ ਮਾਰ ਕੇ ਕਹੂਗੀ ਪਾਪਾ ਪਾਪਾ। ਲੌਂਗ ਲੈਣ ਗਿਆ, ਭੁੱਲ ਗਿਆ, ਕਹਿੰਦਾ ਛੋਟੇ ਛੋਟੇ ਮੈਕ ਦੇ ਦਿਓ। अस्सलाम वालेकुम नाज़रीन, टी टाइम में खुश आमदीद भी। क्या बात। इस टी टाइम च सिर्फ जुगतां होणगीਆਂ, बस कापी पेंसिल ਮੈਨੂੰ ਫੜਾ ਦਿੱਤੀ ਜੇ ਜ਼ਰਾ। ਹਾਂਜੀ ਤੁਸੀਂ ਜੁਗਤਾਂ ਕਰੋਗੇ, ਮੈਂ ਜ਼ਰਾ ਆਪਣਾ ਥੋੜਾ ਕੰਮ ਕਰਨਾ। ਉਸਤਾਦ ਜੀ ਕਿਉਂ ਜੂਤਾ ਹੁਣ? ਜੁਗਤਾਂ ਹੀ ਵਾਲਾ ਹੋਣਗੀਆਂ। ਵਾਸਤੇ ਜੁਗਤਾ ਹੀ ਹੋਣੀ। ਵੈਸੇ ਜੁਗਤਾਂ ਕਰੋ, ਮੈਨੂੰ ਹਿਸਾਬ ਮੇਰੀ ਤਬੀਅਤ ਨਹੀਂ ਸਹੀ। ਹਾਂਜੀ ਲੇਕਿਨ ਭਾਰ ਫੈਸਲੇ ਕੋ ਫਲਾਸਫਰੀ ਲੈ ਕੇ ਆਏ ਸੀਗੇ। ਨਹੀਂ ਫਿਲਾਸਫੀ ਨਹੀਂ ਲੈ ਕੇ ਉਹ ਆਇਆ, logic- ਮੈਂ ਕਰੋ ਜੂਤਾ। ਭਾਜੀ ਖੂਹ 'ਚ ਬੈਰਿੰਗ ਕੀਤੀ ਹੁੰਦੀ। ਆਹ ਓਏ ਮੋਢੇ ਤੇ ਦਾਦੀ ਚੁੱਕੀ ਹੁੰਦੀ ਆ। ਆ ਵੇਖ ਲੋ ਗਰੇਲ ਦਾ ਲਾਇਸੈਂਸ ਹੁੰਦਾ, ਓਏ ਹੋਏ ਹੋਏ, ਅਥਰ ਵਾਲੀ ਪੀਂਗ ਹੁੰਦੀ। ਓ ਹੋ ਹੋ। ਫੈਸਲ ਭਾਈ ਤੁਹਾਡੇ ਨਾਮ ਇੱਕ ਜੁਗਤ ਕਰਾਂਗੇ। ਬਿਸਮਿਲ੍ਲਾ। 6 ਪਾਕਟ ਚ ਗੋਂਗਲੂ ਸਿੱਟਿਆ ਹੁੰਦਾ। ਆਹ ਲਓ ਜੀ ਲਓ। ਸਾਰੀ ਕਾਲੂ ਨੂੰ ਕਰਾਂਗੇ ਚੁੱਪ, ਯਾਨੀ ਕਿ ਗੋਂਗਲੂ ਦੀ ਕੱਟ ਮਾਰੀ ਹੁੰਦੀ। ਮੈਨੂੰ ਵੀ ਕਰਨੀ ਆ। ਕਾਲੂ ਦੇਖ ਲੋ ਪਿੱਛ ਤੇ ਕੋਲ ਕਰਾਏ ਹੁੰਦੇ। ਓਹੋ, ਇਸ਼ਾਰਾ ਦੇ ਕੇ ਟ੍ਰੇਨ ਮੋੜੀ ਹੁੰਦੀ ਆ। ਹਾਏ 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 ਹਾਏ, ਆਹ ਮੂੰਹ ਮੋੜਨ ਲੱਗੇ ਹੱਥ ਦਿੱਤਾ ਉਹਨੇ। ਹਾਂ। ਨੌਕਰੀ ਦੇਖ ਲੋ ਗੁਨਾਹਗਾਰ ਦੀ ਬੁੱਕਲ ਹੁੰਦੀ। ਓਏ ਹੋਏ ਹੋਏ, ਇੰਜ ਕਰਕੇ ਟੀਕਾ ਝਾੜਿਆ ਹੁੰਦਾ। ਓਏ ਹੋਏ, ਛੁਰੀਆਂ ਚਾਕੂ ਵਾਲੇ ਕੋ ਨਜ਼ਰ ਤੇਜ਼ ਕਰਾਈ ਹੁੰਦੀ ਆ। ਆਸ ਨਾਲ ਮੂੰਹ ਮੋੜਿਆ ਹੁੰਦਾ। ਓਏ ਇੱਕ ਮੋਰੀ ਵਾਲਾ ਨੱਕ ਹੁੰਦਾ। ਓਹੋ ਭਾਜੀ ਕਾਫਲੇ ਗੌਰ ਕਰ ਲਾ, ਜੀ ਜੀ। ਸੱਪ ਦੀ ਸ਼ੂਕਰ ਨਾਲ ਚਿਰਾਗ ਬੁਝਾਇਆ। ਉਹ ਕਰ ਗਿਆ। ਭਾਈ ਫੈਸਲ ਦੇਖ ਲੋ, ਨੱਕ ਚ ਘੜੀਕੀ ਲਾਈ ਹੁੰਦੀ। ਓਏ ਹੋਏ ਭਾਈ ਫੈਸਲ ਦੇਖ ਲੋ, ਐਗਜ਼ਾਸਟ ਫੈਨ ਫਿਰਮਾ ਕੀਤਾ ਹੁੰਦਾ। ਓਏ ਹੋਏ, ਹਾਕੀ ਨਾਲ ਕੁਕੜੀਆਂ ਅੰਦਰ ਵਾਲੀਆਂ ਓਏ ਆਹ ਬੈਠੇ ਦਾ ਮੁੰਡਾ ਰੋਣ ਡਿਆ, ਇਹਨੇ ਸੈਲਡ ਤੇ ਲਾਤਾ। ਭਾਈ ਦਾ ਵੀ ਕਦਨ ਐਡਾ ਮੋਟਾ ਫੁੱਲਿਆ, ਮੈਂ ਕਹਿੰਦਾ ਕੋਈ ਹੈ, ਕਹਿੰਦੇ ਦੀ ਬੈਟਰੀ ਫੁੱਲੀ ਹੈ। ਇਹਦਾ ਵੀ ਇੱਕ ਕਜ਼ਨ, ਉਹਦੀਆਂ ਦੋਵੇਂ ਮਾਵਾਂ ਨਹੀਂ ਹੈ, ਕਹਿੰਦਾ ਹੈਂਡ ਫ੍ਰੀ। ਹੈ। ਪਰ ਫੈਸਲ ਦਾ ਕਜ਼ਨ ਉਹ ਬੋਲਦਾ ਨਹੀਂ ਸੀ, ਕਿਸੇ ਨੇ ਗੱਲ ਨਹੀਂ ਸੀ ਕਰਦਾ। ਮੈਂ ਕਿਹਾ ਬੋਲਦਾ ਨਹੀਂ ਸੀ, ਕਹਿੰਦੇ ਇਹਦਾ ਹਲੇ ਜੀਮੇਲ ਹੀ ਨਾ ਬਣਿਆ। ਭਾਈ ਫੈਸਲ ਲੈ ਇਹਦਾ ਵੀ ਇੱਕ ਕਜ਼ਨ ਕਾਲਾ ਸਿਆ, ਮੈਂ ਕਿਹਾ ਕੀ ਕਹਿੰਦਾ ਬਲੈਕਬੈਰੀ। ਓਏ ਇਹਦਾ ਕਜ਼ਨ ਇੱਕ ਛੋਟੇ ਬੱਚੇ ਨਾਲ ਜਾਣ ਡਿਆ ਤੇ ਉਹਦੇ ਮੂੰਹ ਚ ਉਂਗਲਾਂ ਪਾਈਆਂ। ਮੈਂ ਕਿਹਾ ਆ ਕੀ, ਕਹਿੰਦਾ ਡੱਡੂ ਚਾਰਜ ਚਲਾਇਆ। ਇਹਦੇ ਇੱਕ ਕਜ਼ਨ ਤੇ ਫਨਵੈਰੀ ਨਿਕਲੀ ਤੇ ਕਹਿੰਦਾ ਇਹ ਮੇਰਾ ਕਜ਼ਨ ਵਾਲਪੇਪਰ ਵਾਲਾ। ਆ ਕਾਲੂ ਦਾ ਕਜ਼ਨ, ਉਹਨੇ ਸ਼ਲਵਾਰ ਪਾਈ ਤੇ ਬਨੈਣ ਪਾਈ ਨਹੀਂ। ਮੈਂ ਕਿਹਾ ਬਨੈਣ ਨਹੀਂ ਪਾਈ, ਕਹਿੰਦਾ ਭਾਜੀ ਮੇਰਾ ਟੈਂਪਰ ਲੱਥਾ। ਇਹਦੇ ਭਰਾ ਨੇ ਵੀ ਕਰੀਮਾ ਲਾ ਲਾ, ਮੂੰਹ ਚਿੱਟਾ ਕੀਤਾ, ਤੇ ਇੱਕ ਬੰਦਾ ਕਹਿੰਦਾ ਯਾਰ ਤੇਰੇ ਭਰਾ ਦੀ ਬ੍ਰਾਈਟਨੈਸ ਬੜੀ ਵਧੀ। ਭਾਈ ਫੈਸਲ ਵਰਗੇ ਬੰਦੇ ਨੇ ਅਦਾਲਤ ਚ ਕਹਿਣ ਦੋ ਅੱਜ ਹੀ ਫੈਸਲਾ ਦੇ ਦਿਓ, ਸਵੇਰੇ ਕੰਮ ਤੋਂ ਛੁੱਟੀ ਨਹੀਂ ਮਿਲਣੀ। ਆਪਣੇ ਭਰਾ ਦੇ ਮੁੱਕਾ ਮਾਰਿਆ, ਮੈਂ ਕਿਹਾ ਕੀ ਕਹਿੰਦਾ ਸ਼ਟ ਡਾਊਨ ਕੀਤਾ। ਆਪਣੇ ਭਰਾ ਨੇ ਇੱਕ ਜਹਾਜ਼ ਤੋਰਿਆ। ਮੈਂ ਕਿਹਾ ਇਹ ਕਹਿੰਦਾ ਐਰੋਪਲੇਨ ਚਲਾਇਆ। ਇਹਦਾ 2 ਸਾਲ ਦਾ ਭਰਾ ਗਵਾਚ ਗਿਆ। ਅੱਛਾ, ਜਿੰਨੀ ਕੀ ਜੁਗਤ ਹੋਵੇ ਨਾ ਉਹਨਾਂ ਕਸਣਾ। ਅੱਛਾ ਭਾਜੀ। ਹਾਂ, ਪਰ ਫੈਸਲਾ 2 ਸਾਲ ਦਾ ਭਰਾ ਗਵਾਚ ਗਿਆ। ਮੈਂ ਕਿਹਾ ਆ ਕੀ ਹੋਇਆ, ਕਹਿੰਦਾ ਸਾਡੇ ਕੋਲ ਸੇਵ ਨਹੀਂ ਸੀ ਹੋਇਆ। ਸਾਡੇ ਕੋ ਸੇਵ ਨਹੀਂ ਸੀ ਹੋਇਆ। ਭਰਾ ਨੂੰ ਬੇਹੋਸ਼ ਕਰਕੇ ਤੇ ਫੇਰ ਹੋਸ਼ ਚ ਲਿਆਂਦਾ, ਕਹਿੰਦਾ ਰੀਸਟਾਰਟ ਕੀਤਾ। ਕਿਆ ਬਾਤ। ਆਪਣੇ ਭਰਾ ਨੂੰ ਇੱਟ ਮਾਰ ਕੇ ਕਹਿੰਦਾ ਸ਼ੇਅਰ ਇਟ। ਆਪਣੇ ਛੋਟੇ ਭਰਾ ਨੂੰ ਨਾ ਪੰਚਾਇਤ ਚ ਲੈ ਕੇ ਜਾਂਦੇ, ਉਹਨੂੰ ਸਮਝਾਉਣ ਦੇ। ਮੈਂ ਕਿਹਾ ਕੀ ਕਹਿਣ ਦੇ, ਕਹਿੰਦਾ ਫਲਾਈਟ ਮੋਡ ਤੇ ਲਾ ਦੇ। ਹਾਂਜੀ ਇਹਦਾ ਭਰਾ ਇੱਕ ਲੱਗਣਾ ਹੁੰਦੇ, ਮੈਂ ਕਿਹਾ ਕਿ ਇਹ ਕਹਿੰਦਾ ਇਹਦਾ ਟੱਚ ਟੁੱਟਾ। ਇਹ ਤਾਂ ਪੈਨਲ ਪੈਣ ਹੁੰਦਾ। ਉਸਤਾਦ ਜੀ ਭਾਰ ਫੈਸਲ ਦੇ ਘਰ ਨਾ ਹਕੂਮਤ ਵਾਲੇ ਆ, ਕਹਿੰਦੇ ਡੈਮ ਵਾਸਤੇ ਕੁਛ ਦਿਓ, ਤੇ 2 ਡੱਬੇ ਪਾਣੀ ਦੇ ਦਿੱਤੇ। ਉਹਨਾਂ ਨੇ ਆ ਕੇ ਕਿਹਾ, ਕੀ ਅੱਜ ਪਾ ਲਓ। ਉਹਨਾਂ ਨੇ ਆ ਕੇ ਕਿਹਾ ਡੈਮ ਵਾਸਤੇ ਕੁਛ ਦਿਓ, ਤੇ ਆਪਣਾ ਮੁੰਡਾ ਫੜਾਤਾ, ਕਹਿੰਦਾ ਇਹਨੂੰ ਸੁੱਟ ਦਿਓ। ਉਹਨਾਂ ਨੇ ਇਹ ਕਿਹਾ ਘਰ ਵੀ ਹਕੂਮਤ ਵਾਲੇ ਆਏ, ਕਹਿੰਦੇ ਕਿ ਸਲਾਦ ਦੀ ਦੁਕਾਨ ਵਾਸਤੇ ਦਿਓ ਕੁਛ। ਇਹਨੇ 2 ਇੱਟਾਂ ਦੇਤੀਆਂ, ਕਹਿੰਦਾ ਲੋ ਡੱਕਾ ਲਾ। ਉਹਦੇ ਲੱਕ ਤੇ ਭਾਈ ਭਰਨਾ ਬੰਤਾ। ਮੈਂ ਕਿਹਾ ਇਹ ਕੀ ਕਹਿੰਦਾ ਡਾਟਾ ਡਿਜ਼ਰਵ ਕਰਨੇ। ਔਰ ਟ੍ਰਾਂਸਫਰ ਮਾਮਾ ਪਰ ਫੈਸਲ ਦੇ ਇੱਕ ਭਰਾ ਨੂੰ ਮੱਛੀ ਵਾਲੀ ਕੁੜੀ ਤੇ ਛਾਟ ਪੈ ਗਈ। ਕਿਉਂ? ਕਿਤੋਂ? ਡੈਮ 'ਚ ਸੁੱਟ ਕੇ ਬੈਠਾ ਸੀ। ਡੈਮ ਤੋਂ ਤੜਫਦਾ ਬਾਹਰ ਹੈ। ਡੈਮ ਤੋਂ ਪੜਦੇ। ਉਹਨਾਂ ਨੇ ਕਿਹਾ ਡੈਮ 'ਚ ਕੋਈ ਹਿੱਸਾ ਪਾਓ। ਉਹਨਾਂ ਨੂੰ 2 ਡੱਡੂ ਦੇ ਦਿੱਤੇ ਇਹਨੂੰ। ਉਹਦੇ ਕੰਨਾਂ 'ਚ ਭਾਈ ਸਿਆਹੀ ਤੁੰਨੀ ਆਉਂਦੇ ਆ। ਮੈਂ ਕਿਹਾ ਕੀ ਹੋਇਆ, ਕਹਿੰਦਾ ਇਹਦਾ ਪ੍ਰਿੰਟਰ ਖਰਾਬ ਹੋਇਆ। ਅੱਡੀ ਉਹ ਬਾਤ ਚ ਆ ਗਿਆ, ਬਾਤ ਚ ਆ ਗਿਆ। ਮੈਨੂੰ ਪਤਾ ਨਹੀਂ ਸੀ। ਸਾਡੀ ਸਾਈਡ ਭਰੀ ਅੱਜ। ਯਾਰ ਇੱਥੇ ਹੋਰ ਮੈਂ ਪੇਪਰ ਰੱਖਿਆ ਸੀ ਪਹਿਲੇ। ਉਹ ਕਿੱਥੇ? ਲੈ ਰਾ ਉਰੇ ਦੇ। ਤਾਂ ਜੀ ਇਹ ਨੋਨੀ ਇੱਕ ਉਹ ਵਿਸਾਖੀ ਨਹੀਂ ਹੁੰਦੀ, ਉਹਦੇ ਤੇ ਉਹ ਕਤਲੰਮਾ ਭਾਈ ਬੰਨ ਕੇ ਕਹਿੰਦਾ ਇਹ ਮੇਰੀ ਛਤਰੀ ਹੈ।
ਪੰਜ ਫੈਸਲ ਨੂੰ ਇਹਦੇ ਬਿਨ ਗਿਆ, ਉਹ ਦੇਖ ਕੇ ਆ ਛੋਟੇ ਨੂੰ ਸਟੋਰ ਖੋਲਿਆ ਕਿ ਨਹੀਂ, ਕਹਿੰਦਾ ਉਹਨੇ 2-3 ਐਪਾਂ ਵੀ ਕਰ ਲਈਆਂ, ਕੀ ਕਹਿੰਦਾ? ਉਹਨੇ 2-3 ਐਪਾਂ ਵੀ ਕਰ ਲਈਆਂ ਕਰਕੇ। ਅੰਪਾਇਰ ਕੋ ਦਮ ਕਰਾਇਆ ਹੁੰਦਾ। ਵਾਹ ਵਾਹ। ਥੋੜੀ ਨਾ ਭਰਾ ਠੋਕਿਆ ਹੁੰਦਾ, ਇਹਦੇ ਨਾ ਥੋੜੀ ਨਾ। ਸਾਡੀ ਵਰਲਡ ਟੂਰ ਤੇ ਚੱਲੇ ਭਾਈ ਫੈਸਲ ਤੇ ਯੂਕਰੇਨ ਤੋਂ ਸ਼ੁਰੂ ਕਰਨ ਦੇ ਪਹਿਲੇ ਦਿਨ ਹੀ ਬੰਬ ਚ ਵੱਜ ਗਏ। ਅਮਰੂਦ ਖੋਲਿਆ, ਵਿੱਚੋਂ ਕੀੜਾ ਨਿਕਲਿਆ, ਮਠਿਆਈ ਵਰਤੀ, ਕਹਿੰਦਾ ਅੱਲਾ ਨੇ ਮੈਨੂੰ ਵੀ ਪੁੱਤਰ ਦੇ ਦਿੱਤਾ। ਲੈਟਰ ਬਾਲ ਕੇ ਤੇ ਫਿਰਦੇ ਮੈਂ ਕਿਹਾ, ਕਹਿੰਦਾ ਦਿਲ ਜਲੇ। ਬੇਟਾ ਅੱਛਾ। ਹਾਂ ਲਓ ਜੀ ਭਾਜੀ, ਕੀ ਹੋਇਆ ਕੀ ਹੋਇਆ ਸਾਜ ਜੀ? ਓਕੇ ਹੋ ਗਿਆ ਮਾਲ ਸਾਰਾ। ਲਿਖਦੇ ਕੀ ਹੋਇਆ ਕੀ? ਇਹਦਾ ਤਾਂ ਸਾਰਾ ਕੁਝ ਲਿਖ ਕੇ ਕਾਪੀ ਪਾੜ ਦਿੰਦੇ ਨੇ ਬਸ। ਯਾਰ ਆਹ ਮੇਰਾ ਜਿਹੜਾ ਉਹ ਵਾਇਲਟ ਫੜਾਈ ਮੇਰਾ। ਇਹ ਐ ਹੈ ਸਰ। ਨਹੀਂ ਇਹ ਬਸ ਓਕੇ। ਇਹ ਵਜ਼ਨ ਥੱਲੇ ਰੱਖਣਾ ਜੀ। ਡੀਏ ਉਹ ਯਾਰ ਉਸਤਾਦ ਜੀ ਤਵੀਜ਼ ਤਾਂ ਵੀ ਕਰ ਲੱਗ ਪਏ, ਉਹ ਕੀ ਕਰ। ਇਦਾਂ ਹੀ ਸਾਡੀ ਤਮੀਜ਼ ਤਾਂ ਕੀ ਕਰਨ ਦੇ ਤੇ ਲੈ ਕੇ ਜੁਗਤ ਵੀ ਲਿਖ ਕੇ ਦੇ ਕਿ ਜੇ ਕੰਮ ਨਾ ਹੋਵੇ ਤਾਂ ਚਲੋ ਹੱਸੇ ਤਾਂ ਸਹੀ। ਜੱਜ ਨੇ ਭਾਈ ਫੈਸਲ ਨੂੰ ਪੁੱਛਿਆ ਕਿਸ ਕੇਸ ਚ ਆ, ਕੋ ਕਹਿੰਦਾ ਲੈ, ਗੱਲ ਕੋਈ ਵੀ ਨਹੀਂ, ਐਵੇਂ ਤਾੜਿਆ। ਨਹੀਂ ਉਹਨੇ ਐਵੇਂ ਤਾੜਦਾ। ਜੱਜ ਨੇ ਪੁੱਛਿਆ ਕਿਸ ਕੇਸ 'ਚ ਆਇਆ, ਕਹਿੰਦਾ ਮੋਬਾਈਲ ਦੇ ਕੇਸ 'ਚ। ਸੂਟਕੇਸ ਜੱਜ ਨੇ ਪੁੱਛਿਆ ਕਿਸ ਕੇਸ ਤੇ ਆਇਆ, ਕਹਿੰਦੇ ਸਿਗਰਟ ਕੇਸ ਚ। ਆਹ ਲੈ ਬੜੋ ਚਲੋ ਠੀਕ ਹੋ ਸਾਰੇ ਕੇਸ ਹੋਣੇ ਨੇ ਪਾ ਦਾ ਫਾਰਮੈਟ ਹੈ ਵਾ ਕਿ ਸਾਜੀ ਰੰਗਾਂ ਵਾਲੀ ਦੁਕਾਨ ਤੇ ਗਿਆ ਤੇ ਉਹਨਾਂ ਨੂੰ ਕਹਿੰਦਾ ਇੱਕ ਰੰਗ ਦਾ ਡੱਬਾ ਦੇ ਦਿਓ। ਉਹਨਾਂ ਨੇ ਕਿਹਾ ਕਿਹੜੇ ਸ਼ੇਡ ਚ? ਕਹਿੰਦਾ ਐਪਰੀਸ਼ੀਏਟ ਚ। ਐਪਰੀਸ਼ੀਏਟ 'ਚ। ਆਹ ਉਸਤਾਦ ਜੀ ਮੈਂ ਚਿੜੀਆਂ ਦਾ ਪੁੱਛਣਾ ਸੀ ਜਾ ਰਿਹਾ। ਹਾਂ ਚਿੜੀਆਂ ਦਾ ਉਹਨਾਂ ਦੇ ਚੰਬੇ ਦਾ ਪੁੱਛ। ਚੰਬਾ ਕੀ ਹੁੰਦਾ ਉਸਤਾਦ ਜੀ? ਚੰਬਾ ਵੈਸੇ ਦੀ ਡੈਫੀਨੇਸ਼ਨ ਕਰਨਾ। ਚਿੜੀਆਂ ਦਾ ਘਰ, ਗੁਲਦਸਤਾ ਘੋਂਸਲਾ। ਤੇ ਚਿੜੀ ਕਿੰਨੇ ਕਿਸਮ ਦੀ ਹੁੰਦੀ ਹੈ? ਚਿੜੀ ਚਿੜੀ ਇੱਕ ਤੇ ਹੋਰ ਉਸਤਾਦ ਜੀ ਨੂੰ ਨਾ ਪੁੱਛ। ਯਾਰ। ਚੁੱਪਤਾ ਕਰ। ਨਹੀਂ ਉਸਤਾਦ ਜੀ ਮੈਨੂੰ ਦੱਸਣਾ ਨਹੀਂ। ਚੁੱਪਤਾ ਕਰ। ਉਹ ਨਹੀਂ ਯਾਰ ਇੱਕ ਬਿਠਾ ਲਈ ਯਾਰ ਫਿਰ ਤੇ ਨਹੀਂ ਰੋੜੇ ਕਹਿੰਦਾ ਮੈਨੂੰ ਟਰੰਪ ਕਹੋ। ਯਾਰ ਭਾਈ ਫੈਸਲ ਭਰਵਟੇ ਲੋ ਆ ਕੇ ਕਹਿੰਦਾ ਮੈਂ ਚੀਨ ਦਾ ਸਦਰ। ਭਾਈ ਫੈਸਲ ਬੜੇ ਭੋਲੇ ਆ, ਕੌਣ? ਉਹਦੇ ਚ ਮੁਰਗੀ ਕਰਕੇ ਸੁੱਟਦਾ ਨਹੀਂ ਡਰਾਵੇ ਚ, ਉਹ ਚ ਕੂੜਾ ਸੁੱਟਦਾ ਹੈ। ਉਹ ਕਹਿੰਦਾ ਭਾਈ ਮੇਰੀ ਦੁਕਾਨ ਤੇ ਵੀ ਆ। ਅੱਛਾ ਉਹ ਕਹਿੰਦੇ ਮੈਂ ਕੁੜੇ ਵਾਲਾ ਟਰੰਪ। ਰੰਗ ਬਰੰਗੀ ਭਾਈ ਇੱਕ ਵਰਦੀ ਪਾ ਕੇ ਪੈਰ ਖਲੋਤੇ, ਕਹਿੰਦੇ ਮੈਂ ਨਾਲ ਜੋਕਰ ਵੀ। ਆਹੋ ਚਿੜੀ ਕਿੰਨੇ ਕਿਸਮ ਦੀ ਹੁੰਦੀ ਹੈ ਉਸਤਾਦ ਜੀ? ਹਾਂਜੀ। ਤੁਹਾਡੇ ਕੋਲ ਚਿੜੀ ਦਾ ਯਾਰ ਪੁੱਛ ਰਹੇ। ਚਿੜੀ, ਚਿੜਾ, ਚਿੜੀ। ਚੜਿਓਲ ਸਾਰਾ ਕੁਝ। ਮੋਟਰਸਾਈਕਲ 'ਚ ਵੀ ਇੱਕ ਚਿੜੀ ਹੁੰਦੀ ਹੈ। ਹਾਂ ਕੁੱਕਰ ਦੇ ਉੱਤੇ ਵੀ ਚਿੜੀ ਹੁੰਦੀ ਹੈ। ਹਾਂਜੀ ਨਹੀਂ ਨਹੀਂ ਸੀਡੀ ਹੁੰਦੀ। ਉਹਨੂੰ ਚਿੜੀ ਕਹਿੰਦੇ ਆ। ਆ ਵੀ ਚਿੜੀ ਹੁੰਦੀ ਉਸਤਾਦ ਜੀ, ਆ ਵੀ ਚਿੜੀ ਹੁੰਦੀ। ਆਹੋ, ਨਹੀਂ ਨਹੀਂ ਉਹ ਤੇ ਚਿੜੀ ਉਹ ਦੂਜੀ ਹੁੰਦੀ ਨਾ ਉੱਡਣ ਵਾਲੀ। ਇੱਕ ਉੱਡਣ ਵਾਲੀ ਚਿੜੀ ਹੁੰਦੀ ਹੈ, ਇੱਕ ਚਿੜੀ ਛਿੱਕੇ ਵਾਲੀ ਚਿੜੀ ਹੁੰਦੀ ਹੈ, ਇੱਕ ਉਹ ਇੱਕ ਤਬੀਅਤ ਚਿੜੀ ਹੁੰਦੀ ਹੈ। ਹਾਂਜੀ ਹਾਂ ਕਿਸੇ ਮੁੰਡੇ ਦਾ ਵੀ ਨਾਮ ਹੁੰਦਾ ਹੈ, ਉਹ ਚਿੜੀ ਉਰੇ ਆ। ਉਹ ਤੇ ਉਹ ਉੱਡਣ ਵਾਲੀ ਹੁੰਦੀ ਹੈ ਨਾ। ਨਹੀਂ ਨਹੀਂ ਉਸਤਾਦ ਜੀ ਮੈਂ ਚਿੜੀ ਦੇ ਬਾਰੇ ਚ ਸੁਣਿਆ, ਚਿੜੀ ਏਡਾ ਮਾਸੂਮ ਜਾਨਵਰ ਹੈ ਨਾ। ਭਾਈ ਫੈਸਲ ਨੂੰ ਇੱਕ ਬੰਦਾ ਗਾਲਾਂ ਕੱਢਣ ਦਾ ਕਹਿੰਦਾ ਈਐਸ ਦਾ ਦਾਫਾ ਤੇ ਕਰ ਲੈ। ਕਿਹਦਾ? ਈਐਸ ਦਾ। ਅੱਛਾ ਕਹਿੰਦਾ ਵੀ ਐਸ ਤੇ ਲਾ। ਭਾਈ ਫੈਸਲ ਸਰਕਸ ਦੇ ਬਾਹਰ ਖਲੋਤੇ, ਮੈਂ ਕਿਹਾ ਟਿਕਟ ਲੈ ਕੇ ਨਾ, ਨਹੀਂ ਛੋਟਾ ਭਾਈ ਖੁਸਰਾ ਰੋਟੀ ਫੜਾਉਣਾ ਹੈ। ਕਹਿੰਦਾ ਛੋਟਾ ਭਾਈ ਗੁਜ਼ਰਾ ਵਾ, ਮੈਂ ਰੋਟੀ ਫੜਾਉਣਾ ਹੈ ਬੰਦਾ ਭਾਈ ਫੈਸਲ ਖੂਹ ਤੇ। ਇੱਕ ਬੰਦਾ ਭਾਈ ਫੈਸਲ ਨੂੰ ਗਾਲਾਂ ਕੱਢਣ ਦੇ, ਉਹਨੂੰ ਕਹਿੰਦਾ ਯਾਰ ਤੂੰ ਸਿੰਗਰ ਤਰਸ ਚ ਕੱਢ। ਆਹੋ ਇੱਕ ਗੁਲੂਕਾਰ ਫੈਸਲ ਨੂੰ ਗਾਲਾਂ ਕੱਢਣ ਦੇ। ਮੈਨੂੰ ਕਿਉਂ ਕੱਢਣ ਡਿਆ? ਇਹਨੂੰ ਕੱਢ ਲਵੇ, ਇਹਨੂੰ ਕੱਢ ਲਵੇ। ਆਹੋ ਇੱਕ ਬੰਦਾ ਗਾਲਾਂ ਕੱਢਣ ਦੇ, ਉਹਨੂੰ ਕਹਿੰਦਾ ਓਵਰਲੈਪ ਨਾ ਕਰ। ਅੱਛਾ ਅੰਕਲ ਸਰਗਮ ਨਹੀਂ ਲੱਗ ਰਿਹਾ। ਹਾਂ ਅੰਕਲ ਸਰ ਇਦਾਂ ਦਾ ਉਸਤਾਦ ਜੀ ਨਕਲੀ ਮੁੱਛਾਂ ਤੇ ਐਨਕ ਵੀ ਮਿਲਦੀ ਸਕੂਲ। ਹਾਂ ਉਹ ਬਹੁਤ ਬੁਰੀ ਸੀ। ਅੱਛਾ ਤੂੰ ਤੇ ਭਰਵੱਟੇ ਵੀ ਪੜਦੇ। ਚਲੋ ਆਪਾਂ ਲਾ ਹੀ ਦਿੰਦੇ ਆ ਉਸਤਾਦ ਜੀ। ਨਹੀਂ ਨਹੀਂ ਲਾਈ ਰੱਖ ਯਾਰ, ਸਹੀ ਲੱਗ ਰਿਹਾ ਸੀ। ਨਹੀਂ ਉਸਤਾਦ ਜੀ ਨਹੀਂ ਨਹੀਂ ਸਹੀ ਲੱਗ ਰਿਹਾ, ਕਸਮੇ ਸਹੀ ਲੱਗ ਰਿਹਾ। ਆ ਕਾਲੂ ਵਰਗੇ ਨਾ ਨਵੀਂ ਇੰਗਲਿਸ਼ ਸਿੱਖਦੇ, ਪਤਾ ਹੁੰਦਾ ਨਹੀਂ ਕਿੱਥੇ ਕਹਿਣੀ ਹੈ। ਐਵੇਂ ਚਾਹ ਪੀਣ ਲੱਗੇ ਨਾ ਉਰਦੂ ਚ ਕਹਿਣਗੇ, ਅਰੇ ਭਾਈ ਇੱਕ ਨਾ ਬਰਦਰੀ ਲਾ ਕੇ ਵੀ ਬਣਾ ਦੋ। ਪਤਾ ਹੁੰਦਾ ਨਹੀਂ। ਅੱਛਾ ਕੱਲਾ ਬ੍ਰਦਰ ਨਹੀਂ। ਉਸਤਾਦ ਜੀ ਭਾਈ ਫੈਸਲ ਇੱਕ ਬਾਂਦਰ ਲੱਗੇ ਖਲੋ ਕੇ ਕਹਿੰਦੇ ਯਾਰ ਹੁਣ ਭਾਰੇ ਹੋ ਗਏ, ਹੁਣ ਨਹੀਂ ਦਰਖਤ ਚੜੇ ਜਾਂਦੇ। ਅੱਜ ਉਹ ਨੀਰ ਕੀ ਬਤਖ ਨਾ ਜੱਕ ਤੋਂ ਠੰਡੇ ਪਾਣੀ ਛਾਲ ਮਾਰ ਕੇ ਕਹੂਗੀ ਪਾਪਾ 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 ਮਾਰ ਕੇ ਪਾਪਾ। ਇੱਕ ਬਤਕ ਦੀ ਚੁੰਝ ਨਾਲ ਹੈਂਡਲ ਲਾ ਖੋਲ ਹੁੰਦੇ ਆ। ਅੱਗੇ ਚੀਨੀ ਖੋਰੀ ਸੀ ਇੱਕ ਜਣੇ ਨਾਲ। ਆਹ ਪਤਕ ਦੀ ਚੁੰਝਣਾ ਚੀਨੀ ਵੀ ਗੋਰੀ ਸੀ। ਪਤਾ ਨਹੀਂ ਜਿਹੜਾ ਲੰਬੀ ਚੁੰਝ ਲਾਉਂਦਾ, ਉਹਦੀ ਚੁੰਝ ਲਾ ਕੇ ਤਾਂ ਖੁੱਤੀ ਹੋਣ ਦਿੰਦੇ। ਉਹਦੀ ਚੁੰਝ ਲਾ ਕੇ ਕਾਫੀਆ ਬਣਾਇਆ। ਉਸਤਾਦ ਜੀ ਚਾਰ ਮੂੰਹ ਵਾਲਾ ਪੇਸ਼ ਹੱਥ ਸੀ, ਕਿਤੇ ਅਚਾਨਕ ਨਾ ਕੰਨ ਚ ਮਾਰਦੇ ਮਾਰਦੇ ਕੰਨ ਖੁੱਲ ਕੇ ਹੱਥ ਚ ਆ ਗਿਆ।
ਵਰਮਾ ਨਹੀਂ ਲੱਭਾ ਇਹਨੂੰ ਡਰਿਲ ਮਸ਼ੀਨ ਚੋਂ ਲੰਮੀ ਚੋਂ ਜਿਹੜਾ ਬੰਗਲਾ ਫਸਾਇਆ ਓਏ ਇਹ ਪਹਿਲੇ ਤਾਂ ਗ੍ਰਿਲ ਨਹੀਂ ਡਰਿਲ ਦੂਜਾ ਬੰਗਲਾ ਨਹੀਂ ਹੁੰਦਾ ਬਗਲਾ ਦੋਵੇਂ ਗਲਤ ਕਹਿ ਗਏ ਗ੍ਰਿਲ ਮਸ਼ੀਨ ਉਧਰੋਂ ਗ੍ਰਿਲ ਮਸ਼ੀਨ ਉਦੋਂ ਬੰਗਲਾ ਮਗਰ ਮੱਛ ਤੇ ਮੂੰਹ ਚ ਪਿੰਨਾ ਪਾ ਕੇ ਜਿਲਤਾ ਕਰਨ ਦੇ ਜਿਲਦਾ ਕਰਦੇ ਆ ਇਹ ਤੋਂ ਅੱਗੇ ਵੀ ਕੀਤੀਆਂ ਸੀ ਮਗਰਮਾਈ ਦਾ ਮੂੰਹ ਲੈ ਕੇ ਨਾ ਓਏ ਯਾਰ ਇੱਕ ਮਿੰਟ ਕੱਲਿਆ ਹਾਂ ਮਗਰਮਾਈ ਦਾ ਮੂੰਹ ਲੈ ਕੇ ਕਹਿੰਦਾ ਕੱਟ ਅੱਛਾ ਛੋਟੀ ਮਗਰਮੱਛ ਤੇ ਫੜੀ ਉਹਦਾ ਮੂੰਹ ਖੋਲ ਕੇ ਕੈਮਰੇ ਤੇ ਕਹਿੰਦਾ ਕੱਟ ਸਾਜੀ ਇਹਨੇ ਵੀ ਬਗਲੇ ਨੂੰ ਪੈਸੇ ਖਵਾਈ ਜੀ ਕਹਿੰਦਾ ਕਿਤੇ ਬਗਲੇ ਨੂੰ ਬਗਲਾ ਨਹੀਂ ਹੁੰਦਾ ਬੰਗਲਾ ਉਹ ਆ ਜਿਹੜਾ ਬਗਲਾ ਚੁੰਝ ਲਾਉਂਦਾ ਆ ਉਹਨੂੰ ਪੈਸੇ ਖਵਾਈ ਜਾ ਰਹੇ ਮੈਂ ਕਿਹਾ ਕੀ ਕਰ ਕਹਿੰਦਾ ਮੈਂ ਜੋੜਨ ਡਿਆ ਗੱਲਾਂ ਬਣਾ ਹੱਥ ਤੇ ਤਵਾ ਰੱਖ ਕੇ ਤੇ ਚਮੜਾ ਲੈ ਕਹਿੰਦਾ ਮੈਂ ਡੀਜੇ ਆਂ ਜੀ ਡੀਜੇ ਹਾਂ ਵੱਡੇ ਹੋਟਲ 'ਚ ਰੋਟੀ ਖਾਧੀ ਰੋਟੀ ਖਾਂਦੇ 5 ਮਿੰਟ ਲੱਗੇ ਤੇ ਮਿੱਠੀ ਸੌਸ ਖਾਂਦੇ ਘੰਟਾ ਲੱਗ ਗਿਆ ਉਹੀ ਖਾਈ ਜਾ ਬੈਠੇ ਕਹਿੰਦਾ ਇੱਕ ਹੋਟਲ ਤੇ ਗਿਆ ਇੱਕ ਟਿੱਕਾ ਖਾ ਕੇ ਨਾ 30 ਰੁਪਏ ਵਾਲਾ ਤੇ ਜਿਹੜੀ ਉਹਨਾਂ ਨੇ ਬਾਹਰ ਸੌਂਫ ਨਹੀਂ ਰੱਖੀ ਸੀ ਦੋਨੋਂ ਹੱਥਾਂ ਨਾਲ ਭਰਦੇ ਇੱਕ ਮਰੇ ਖੋਤੇ ਨੂੰ ਵੇਖ ਕੇ ਭਾਈ ਫੋਨ ਕਰ ਕਹਿੰਦੇ ਆ ਮਰਡਰ ਸਾਜੀ ਭਾਈ ਕੋਤਾ ਮਰਿਆ ਦੇ ਘਰ ਜਾ ਕੇ ਦੱਸਣ ਡਿਆ ਅਫਸੋਸ ਕੇ ਸਾਥ ਕਹਿਣਾ ਪੜ ਰਹਾ ਹੈ ਸੌਰੀ ਸ਼ੌਕ ਚ ਕੋਤਾ ਮੇਰੇ ਤੇ ਮਿੱਠੇ ਨੇ ਲਿਖ ਕੇ ਲਾਤਾ वो भैया फौत की 2 दिन दुकान बंद रहे ਤੇ ਦਫ਼ਤਰੋਂ ਛੁੱਟੀ ਕਰ ਲਈ ਕਹਿੰਦਾ ਅਨੋਨੀ ਮਰੀ ਗਿਆ ਤੇ ਇੱਕ ਬਾਂਦਰ ਇਹਨੂੰ ਛੱਲੀ ਫੜਾ ਗਿਆ ਮੈਂ ਤਾਂ ਖਾ ਰੋਦਾ ਅਨੋਨੀ ਵਰਗਾ ਆਪਣੇ ਘਰ ਦੀ ਹਾਂਡੀ ਦੀ ਖੁਸ਼ਬੂ ਲੈ ਕੇ ਅੱਜ ਫੇਰ ਹਰਾਮ ਪਕਾ ਲਿਆ ਬਾਹਰ ਦੇ ਮੁਲਕ ਗਿਆ ਉੱਥੇ ਤਾਜੀ ਸਟੈਚੂ ਨਹੀਂ ਖਲੋਤਾ ਹੁੰਦਾ ਬੰਦਾ ਉਹਦਾ ਪੈਰ ਮਿੱਧਿਆ ਉਹਦੇ ਕੋਲ ਗਾਲਾਂ ਖਾ ਲਿਆ ਸਟੈਚੂ ਦਾ ਹੀ ਕੱਢਾ ਮੈਂ ਮਾਲ ਸਾਜੀ ਕੱਢ ਬਾਵੇ ਆ ਨੋਨੀ ਕੱਢ ਕੱਢ ਮਾਲ ਕੱਢ ਕੱਢਣਾ ਕੱਢ ਤੂੰ ਤੁਹਾਨੂੰ ਬੜੇ ਲਓ ਜੀ ਨੋਨੀ ਜਿਹੜੀ ਜੁਗਤ ਕਰੇਗਾ ਉਹਦੇ ਦੂਸਰ ਕਰਾਂਗੇ ਇਨਸ਼ਾਅੱਲਾ ਸਾਰੇ ਚਲੋ ਜੀ ਚਲੋ ਚਲੋ ਜੀ ਪਹਿਲੀ ਜੁਗਤ ਆ ਜੀ ਭਾਈ ਫੈਸਲ ਨੂੰ ਕਰ ਲੈ ਮੈਂ ਕੀ ਕਿਹਾ ਤਾਂ ਆਪੇ ਡਰੀ ਜਾ ਉਹ ਖੌਫ ਜਿਹਾ ਆ ਜਾਂਦਾ ਨਾ ਚਲੋ 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 ਕਿ ਮਰੇ ਤੂੰ ਜੁਗਤ ਪਹਿਲੀ ਜੁਗਤ ਭਾਈ ਫੈਸਲ ਨੂੰ ਆ ਜੀ ਕਿ ਲੰਗੜੇ ਦੀ ਪੈਰਾਸ਼ੂਟ ਹੁੰਦੀ ਲੰਗੜੇ ਦੀ ਪੈਰਾਸ਼ੂਟ ਹੋ ਜਾਂਦੀ ਹੈ ਆਇਆ ਹੈ ਵਾਹ 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 ਆਹਾ ਮਤਲਬ ਕਿ ਇਹਦਾ ਮਕਸਦ ਇਹ ਸੀ ਇਹਨੂੰ ਇਹ ਨਹੀਂ ਪਤਾ ਬੇਕੋ ਨੂੰ ਕਿ ਪੈਰਾਸ਼ੂਟ ਉਤੋਂ ਛਾਲ ਮਾਰੀ ਦੀ ਹੈ ਹਾਂਜੀ ਇਹ ਉਹਨੂੰ ਪੈਰਾਸ਼ੂਟ ਸਮਝਦਾ ਜਿਹੜਾ ਇੰਜ ਫੜ ਕੇ ਨੱਸ ਕੇ ਨਹੀਂ ਉੱਡਦੇ ਉਹ ਜਿਹੜੀ ਇੰਜ ਕਰਕੇ ਹਾਂਜੀ। ਇਹ ਭਾਜੀ ਉਹਨੇ ਤਾਂ ਆਪਣੇ ਲੋ ਉਹ ਪੈਰਾਸ਼ੂਟ ਸੀ ਤਾਂ ਕੋਈ ਲੰਗੜਾ ਨੱਸ ਨਹੀਂ ਸਕਦਾ ਤੇ ਉਹਨੂੰ ਕਿੱਦਾਂ ਉੱਡੇਗਾ ਇਹਨੇ ਉਹ ਜੁਗਤ ਬਣਾਈ ਸੀ ਇਹਨੂੰ ਇਹ ਨਹੀਂ ਪਤਾ ਵੀ ਪੈਰਾਸ਼ੂਟ ਬੈਠਿਆਂ ਵੀ ਛਾਲ ਮਾਰ ਦੇਗੀ ਹਾਂਜੀ ਲਓ ਜੀ ਆਪਾਂ ਪੰਜ ਸਾਰੀ ਮਾਦਰ ਪੰਜ ਬੰਦੇ ਲੰਗੜੇ ਤੇ ਇੱਕ ਜੁਗਤ ਕਰਾਂਗੇ ਚਲੋ ਜੀ ਲੰਗੜੇ ਤੇ ਲੰਗੜਾ ਰੋਨਾਲਡੋ ਹੁੰਦਾ ਲੰਗੜਾ ਰੋਨਾਲਡੋ ਹੁੰਦਾ ਹਾਂ ਚਲੋ ਜੀ ਹਾਂਜੀ ਲੰਗੜੇ ਨੇ ਵਨ ਬਿਲਿੰਗ ਕੀਤੀ ਹੁੰਦੀ ਹੈ ਅਰੇ ਵਾਹ ਵਾਹ ਲੰਗੜੇ ਨੂੰ ਦਰਜੀ ਨੇ ਨਾਪ ਲੈਣ ਲੱਗਿਆ ਕਿ ਆਦੇ ਬਿਲਕੁਲ ਪੈਰ ਜੋੜ ਕੇ ਸਿੱਧਾ ਖੜਾ ਹੋ ਲੰਗੜੇ ਤੋਂ ਬਾਅਦ ਕੱਚੀ ਲੱਸੀ ਪੀਤੀ ਹੁੰਦੀ ਆਹੋ ਆਹਾ ਦੋਵਾਂ ਸਾਈਡਾਂ ਦਾ ਲੰਗੜਾ ਹੁੰਦਾ ਜੀ ਇਧਰੋਂ ਵੀ ਉਹ ਮਿੱਠੇ ਮੂੰਹ ਕਿਹੜਾ ਲੰਗੜਾ ਹੁੰਦਾ ਲੰਗੜੇ ਨੇ ਕਿਹਾ ਹੁੰਦਾ ਸ਼ਾਬਾਸ਼ ਦੌੜ ਕੇ ਸ਼ਾਬਾਸ਼ ਲੰਗੜੇ ਨੂੰ ਕਹਿੰਦਾ ਟਰੱਕ ਕੰਡਕਟਰ ਨੇ ਪੈਰ ਰੱਖ ਲੰਗੜੇ ਦਾ ਹਰਪਾ ਹੁੰਦਾ ਜੀ ਹੈ ਉਹ ਤਾਜੀ ਜਿਹੜਾ ਉਹ ਏਦਾਂ ਲੱਗਦੇ ਜਾਓ ਉੱਲੀ ਤੇ ਜੰਪ ਲਾਣਾ ਅੱਛਾ ਹਾਂ ਲੈ ਹੜੱਪਾ ਲੰਗੜੇ ਨੂੰ ਬੇੜੀਆਂ ਲੱਗੀਆਂ ਹੁੰਦੀਆਂ ਅੱਛਾ ਜੀ ਅੱਗੇ ਅਗਲੀ ਜੁਗਤ ਆ ਜੀ ਆਪਣਾ ਕਿਉਂਕਿ ਚੱਲੀ ਨਹੀਂ ਬਹੁਤੀ ਮੇਰੀ ਇਹ ਭਾਈ ਫੈਸਲ ਨੂੰ ਹੀ ਹੈ ਜੀ ਫੇਰ ਓਕੇ ਸੰਦੂਕ 'ਚ ਦੇਗ ਪਕਾਈ ਹੁੰਦੀ ਹਾਂ ਸੰਦੂਕ ਦੇ ਥੱਲੇ ਬਾਲਣ ਰੱਖ ਕੇ ਤੇ ਸੰਦੂਕ 'ਚ ਦੇਗ ਪੱਕ ਰਹੀ ਗੋਡੀ ਯਾਰ ਐ ਠੀਕ ਹੈ ਕੀ ਬਾਤ ਹੈ ਚਲੋ ਜੀ ਸੰਦੂਕ ਤੇ ਸੰਦੂਕ ਚ ਫੁੱਫੀ ਵਾਲੀ ਹੁੰਦੀ ਹੈ ਫੀਤਾ ਕੱਟ ਕੇ ਸੰਦੂਕ ਖੋਲਿਆ ਹੁੰਦਾ ਅੱਛੀ ਗੱਲ ਹਾਂ ਸੰਦੂਕ ਤੇ ਪੈਟਰਨ ਲੱਗਾ ਹੁੰਦਾ ਆਹਾ ਸੰਦੂਕ ਚ ਨੇਰੀ ਆਈ ਹੁੰਦੀ ਵਾ ਕੱਲੇ ਚ ਅੰਦਰ ਹੀ ਅੰਦਰੋਂ ਅੰਦਰ ਚਲੋ ਜੀ ਭਾਜੀ ਉਸਤਾਦ ਜੀ ਜਿਹੜਾ ਤੁਹਾਡਾ ਨਹੀਂ ਕੰਪਿਊਟਰ ਵਾਲਾ ਉਹ ਖੋਲਣ ਵਾਲਾ ਇਹਨੇ ਕਿਤੇ ਗਲਤ ਮਿਲਾ ਕੇ ਕੁੜੀ ਬੋਲੀ ਕੋ ਕਹਿੰਦਾ ਬੋਲੀ ਜਾਏ ਬੂਆ ਨਾ ਖੋਲੀ ਅੱਲਾ ਵੇਰੀ ਆਈ ਬੋਲ ਵੱਡੇ ਸੰਦੂਕ ਚ ਸਿਰਫ ਇੱਕ ਡੀਪਾ ਰੱਖਿਆ ਹੁੰਦਾ ਅੱਛਾ ਜੀ ਅਗਲੀ ਹੈ ਜੀ ਐਸੇ ਨਵਈਏ ਦੀ ਜੁਗਤ ਆ ਜੀ ਇਹ ਥੋੜੀ ਜੀ ਚੱਲ ਪਈ ਆ ਇਹ ਜੁਗਤ ਭਾਈ ਮਿੱਠੇ ਨੂੰ ਹਾਂਜੀ ਇਹ ਜੁਗਤ ਆ ਜੀ ਜੱਕ ਵਾਲੀ ਬੇਟੀ ਹੁੰਦੀ ਹੈ ਖੋਲ ਰਿਹਾ ਉਹਦਾ ਅੱਛਾ ਇਹਨਾਂ ਤੇ ਲਹਾਈ ਪਿਛਲੀ ਵੀ ਮੈਚ ਤੇ ਕਿਤੇ ਸੁਣੀ ਉਹਦੀ ਇਹਨਾਂ ਨੇ ਆ ਜਿਹੜੀ ਇਹਨੇ ਇੰਨੀ ਜ਼ਿਆਦਾ ਇਹਦੀ ਹਮਾਇਤ ਕੀਤੀ ਓਏ ਚੈੱਕ ਲਾ ਕੇ ਦੁਸ਼ਮਣਾਂ ਦਾ ਬੂ ਚੁੱਕਿਆ ਹੁੰਦਾ ਹੈ ਕੰਨੀ ਦੇ ਕੇ ਮਜ਼ਾਕ ਉਡਾਇਆ ਹੁੰਦਾ ਮਜ਼ਾਕ ਨਹੀਂ ਉਡਾਈਦਾ ਕੰਨੀ ਦੇ ਕੇ ਮਜ਼ਾਕ ਉਡਾਇਆ ਹੁੰਦਾ ਆਹ ਹਾਂਜੀ ਭਾਈ ਮਿੱਠਾ ਜੀ ਕੀ ਸੀ ਜੈਕ ਕਰਨਾ ਓਏ
ਦਿਨ ਸਵੇਰੇ ਮਜ਼ਾਕ ਰਾਤ ਲਾ ਲਿਆ ਹੁੰਦੇ। ਹਾਏ 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 ਜੈਕ ਸੀਗਾ ਜੈਕ ਬਾਤ ਹੈ ਜੈਕ ਟਰੂ ਵਾਲੇ ਦਿਨ ਡਬਿੰਗ ਕੀਤੀ ਹੁੰਦੀ ਉਹ ਤੇ ਟਰਵਲ ਦਿਨ ਹੋ ਸਕਦੀ ਹੈ। ਤੇ ਫਿਰ ਸਵੇਰੇ ਵੀ ਲੱਗਦਾ ਮਜ਼ਾਕ ਰਾਤ, ਉਹਦਾ ਨਾਂ ਚੈੱਕ ਕਰ। ਲਓ ਜੀ ਜੈਕ ਤੋਂ ਕਰਾਂਗੇ। ਜੈਕ ਲਾ ਕੇ ਘੁੰਡ ਚੁੱਕਿਆ ਹੁੰਦਾ। ਹਾਂ ਵਾਹ ਜੈਕ ਚੰਨ ਹੁੰਦਾ ਜੀ ਜੈਕ ਚੰਨ ਜੈਕੀ ਚੰਨ ਆਹੋ ਲੈ ਜੈਕ ਚੰਨ ਜੈਕ ਸ਼ਰਫ ਹੁੰਦਾ ਜੀ। ਜੈਕ ਲਾ ਕੇ ਚੰਦ ਤੇ ਗਿਆ ਹੁੰਦਾ ਹੈ। ਲੋ ਜੀ ਇਹ ਬਾਬਾ ਜੁਗਤ ਰੇਡ ਵੀ ਅਲੱਗ ਕਰੇਗਾ। ਅਗਲੀ ਜੁਗਤ ਆ ਜੀ ਭਾਈ ਦਾਨਿਸ਼ ਨੂੰ ਕਿਉਂਕਿ ਪਿਛਲੀ ਜੁਗਤ ਦਾ ਨਵਈਅਤ ਵੀ ਇਹ ਨਾਲ ਨਹੀਂ ਤੁਰ ਪਈ ਸੀਗੀ। ਕੋਲੇ ਪਿਘਲਾਉਣ ਵਾਲੀ ਫ੍ਰਿਜ ਹੁੰਦੀ। ਕੋਲੇ ਬਰਫ਼ ਦੇ ਕੋਲੇ ਬਣਾਉਣ ਵਾਲੀ ਯਾਰ ਕੋਲੇ ਯਾਰ ਇਹ ਜੁਗਤਾ ਪਤਾ ਕਿਦਾਂ ਦੀਆਂ ਲਿਖਦਾ ਵਾ, ਇਹ ਹਰ ਗੱਲ ਨੂੰ ਉਲਟ ਕਰਕੇ ਉਹਦੀਆਂ ਪੂਰਾ ਮੋਬਾਈਲ ਭਰਿਆ ਨੇ। ਹਾਂ ਸਪੇਸ ਮੁੱਕ ਗਈ ਇਹਦੀ। ਹਾਂਜੀ ਤੇ ਤੁਸੀਂ ਸਾਰੀ ਪੜੇਗਾ ਤੇ ਹੁਣ ਮਤਲਬ ਇੱਕ ਮਿਸਾਲ ਆ, ਬਰਫ਼ ਜਮਾਉਂਦੀ ਨਾ ਫ੍ਰਿਜ, ਇਹਨੇ ਕਹਣਾ ਜੀ ਬਰਫ਼ ਖੋਰਨ ਵਾਲੀ ਫ੍ਰਿਜ ਹੁੰਦੀ। ਹਾਂਜੀ ਮਤਲਬ ਅਗਰ ਚੁੱਲ੍ਹਾ ਹਾਂਡੀ ਪੱਕਦੀ ਨਾ, ਇਹਨੇ ਕਹਣਾ ਜੀ ਹਾਂਡੀ ਖਰਾਬ ਕਰਨ ਵਾਲੀ ਚੁੱਲ੍ਹਾ ਹੁੰਦਾ। ਮਤਲਬ ਇਹਦਾ ਤੁਸੀਂ ਦੇਖ ਲੈਣਾ ਨੰਗਾ ਕਰਨ ਵਾਲਾ ਜੀ ਜੀ, ਮਤਲਬ ਹਨੇਰਾ ਕਰਨ ਵਾਲਾ ਬਲਬ ਹੁੰਦਾ। ਇਹਦਾ ਹੀ ਹਿਸਾਬ ਆ, ਉਹ ਹੀ ਸੋਚੀ ਜਾਂਦਾ ਚੀਜ਼ਾਂ ਨੂੰ। ਤੇ ਪੂਰਾ ਮੋਬਾਈਲ ਭਰਿਆ 512 GB ਫੁੱਲ ਕਰ ਲਈ ਇੱਕ ਪੁਣੇ ਚ। ਆਹੋ ਇਮਾਨਦਾਰ ਜੁੱਤੀ ਪਾਉਣ ਦੀ ਵਜ੍ਹਾ ਤੋਂ ਬੰਦਾ ਨੰਗੇ ਪੈਰੀ ਹੋ ਗਿਆ ਹੁੰਦਾ। ਮਤਲਬ ਕੋਈ ਵੀ ਚੀਜ਼ ਫੜ ਕੇ ਉਹਨੂੰ ਉਲਟ ਕਰ ਲਓ ਕੁਝ ਵੀ ਮੈਂ ਮੋਟਰਸਾਈਕਲ ਦੀ ਕਿੱਕ ਮਾਰਨ ਦੀ ਵਜ੍ਹਾ ਤੋਂ ਗੱਡੀ ਬੰਦ ਹੋ ਗਈ। ਕਸਰ ਨਹੀਂ ਦੇਖ ਲਈ ਤਾਂ ਜਿੰਨੀਆਂ ਆਣਗੀਆਂ ਵੇਖ ਲਈ ਤਾਂ ਚੱਲ ਆਹੋ ਉਹ ਇੱਕ ਇਮਾਨਦਾਰ ਚੋਰ ਹੁੰਦਾ ਜੀ। ਸਿਰਫ 100 ਰੁਪਏ ਚੁੱਕਣਾ, ਬਾਕੀ ਦੀ- ਆ ਜੁਗਤ ਚੈੱਕ ਕਰਨਾ ਜੀ ਉਸਤਾਦ ਜੀ, ਤਨਖਾਹ ਨਾਲ ਪੂਰੀ ਪਈ ਹੁੰਦੀ। ਓਏ ਆ ਵੀ ਤੇ ਉਸਤਾਦ ਜੀ ਉਲਟੀ ਆ ਉਹਦਾ। ਇਹ ਹਲਾਲ ਹੋਵੇ ਤੇ ਪੈ ਜਾਂਦੇ। ਅੱਛਾ ਅਗਲੀ ਜੁਗਤ ਆ ਜੀ। ਇਹ ਤਰ੍ਹਾਂ ਮੈਂ ਦੋ ਜੁਗਤਾਂ ਲਗਾ ਕੇ ਗੱਲ ਕਰਨੇ ਆ ਕਿਉਂਕਿ ਪਹਿਲੇ ਤਾਂ ਬੜੀ ਬਿਸਤੀ ਹੋ ਗਈ, ਉਹ ਵੀ ਇਦਾਂ ਨਹੀਂ ਸੀ। ਕਰਤਾ ਅੱਛਾ ਬਚਦਾ ਅੱਛਾ ਇਹ ਕਿਤੇ ਗਈ ਚਲੋ ਇਹ ਨਜ਼ਰ ਰੱਖਣੀ ਪੈਂਦੀ ਹੈ। ਮੈਂ ਉਹ ਨਹੀਂ ਰੱਖੀ ਸੀ। ਅੱਛਾ ਆ ਜੀ 5 ਸਾਲ ਲਾ ਕੇ ਸਫਾਈ ਵਾਲਾ ਕੋਰਸ ਕੀਤਾ ਹੁੰਦਾ। ਹਾਂ ਹਾਂ ਆ ਵੀ ਠੀਕ ਹੈ। ਗੁੱਡ। ਅੱਛੀ ਗੱਲ ਘਰ ਨੂੰ ਗਾਰਡ ਲੱਗ ਗਿਆ ਉਸਤਾਦ ਜੀ ਤੇ ਮਾਲਕ ਨੂੰ ਉਹਦੇ ਅੱਬੇ ਨੇ ਝਿੜਕਿਆ, ਇਹਨੇ ਉਹਨੂੰ ਫੈਰ ਮਾਰਤਾ। ਇਹ ਵੀ ਗਾਲ ਲੱਗ ਗਿਆ ਇੱਕ ਜਗ੍ਹਾ ਤੇ ਮਾਕੀ ਲੱਗਾ, ਉਹਦੀ ਹਿਫਾਜ਼ਤ ਚ ਖਲੋ ਗਿਆ ਉੱਤੇ ਅੰਦਰ। ਚੱਲ ਓਏ ਮੇਰੀ ਵਾਰੀ ਅਭੀ ਗਾਰਡ ਖੀਰੇ ਤੇ ਮੌਕਾ ਨਿਕਲਿਆ ਹੁੰਦਾ। ਚੱਲ ਕਾਨੂੰ ਡਰਾਈਵਰ ਲੱਗ ਗਿਆ ਤੇ ਮਾਲਕ ਕਹਿੰਦਾ ਲਾਹੌਰ ਚ ਨੇ, ਕਹਿੰਦਾ ਨਹੀਂ ਜੀ ਤੁਸੀਂ ਜਾਓ, ਮੈਂ ਨਹੀਂ ਜਾਣਾ। ਲਓ ਜੀ ਆ ਭਾਈ ਜੁਗਤ ਭਾਈ ਮਿੱਠੇ ਨੂੰ ਆ ਜੀ। ਓਏ ਅੰਪਾਇਰ ਨੇ 100 ਮਾਰਿਆ ਹੁੰਦਾ। ਆਹਾ ਵਾਹ ਵਾਹ ਅੱਛੀ ਗੱਲ। ਵਾਹ ਵਾਹ ਦੇਖਿਆ ਨਾ, ਅੰਪਾਇਰ ਨੇ ਸੈਂਚਰੀ ਮਾਰੀ। ਅੱਛੀ ਗੱਲ। ਕਿਆ ਅੰਪਾਇਰ ਤੇ ਖੇਲਦੇ ਨਹੀਂ। ਤੇ 100 ਕਿੱਦਾਂ ਮਾਰਦਾ? ਇਹ ਤੂੰ ਦੱਸ। ਇਹੀ ਤੇ ਜੁਗਤ ਦਾ ਸਾਜ। ਜੁਗਤ ਨਹੀਂ ਯਾਰ, ਇਦਾਂ ਦੇ ਬਕਵਾਸ ਬਕਵਾਸ। ਇਹ ਜੁਗਤ ਨੇ ਅੰਪਾਇਰ ਨੇ 100 ਮਾਰਿਆ ਹੁੰਦਾ। ਮਤਲਬ ਅੰਪਾਇਰ ਖੇਡਦਾ ਹੀ ਨਹੀਂ ਤੇ ਉਹਨੇ 100 ਮਾਰਿਆ ਹੁੰਦਾ। ਮਤਲਬ ਦਰਜੀ ਨੇ ਮੋਟਰਸਾਈਕਲ ਠੀਕ ਕੀਤੀ ਹੁੰਦੀ। ਮਤਲਬ ਇਹ ਦੋ ਹਿਸਾਬ ਨਾ ਨਾਲ ਵਾਲੇ ਨੇ ਆਪਣਾ ਇੰਜਨ ਖੋਲਿਆ ਹੁੰਦਾ। ਆਹੋ ਏਦਾਂ ਕਰ ਇਹ ਤੇ ਯਾਰ 50,000 ਕਰ ਲਾ ਤੂੰ ਜੁਗਤ। ਅੰਪਾਇਰ ਨੇ 100 ਮਾਰਿਆ ਹੁੰਦਾ ਤੂੰ। ਮਿਸਤਰੀ ਨੇ ਜਹਾਜ਼ ਉਡਾਇਆ ਹੁੰਦਾ। ਮਿਸਤਰੀ ਨੇ ਜਹਾਜ਼ ਡਾਲਿਆ ਹੁੰਦਾ। ਮਤਲਬ ਇੱਧਰ ਦੀ ਗੱਲ ਉੱਧਰ ਪਾਈ ਜਾਂਦੇ ਧੋਬੀ ਨੇ ਫੜ ਲਾਏ ਹੁੰਦੇ। ਆਹੋ ਏਦਾਂ ਕਰ ਲੈ। ਚਲੋ ਓਏ ਅਗਲੀ। ਸਿਰਫ ਇਤਵਾਰ ਦੀ ਇਤਵਾਰ ਗਾਲਾਂ ਖਾਧੀਆਂ ਹੁੰਦੀਆਂ। ਬਸ ਹਾਂ ਜਿੰਨ ਨੂੰ ਬੰਦਾ ਚਿੰਬੜਿਆ ਹੁੰਦਾ। ਆਹੋ ਪੁੱਠਾ ਕੰਮ। ਸਾਜੀ ਇਹ ਜੁਗਤ ਫਿਰ ਭਾਈ ਫੈਸਲ ਨੂੰ ਆ। ਕਿਆ ਬਾਤ ਹੈ, ਇਹ ਹੈ ਜੀ ਕਸ਼ਤੀ ਦੀ ਕੰਟੀਨ ਹੁੰਦੀ। ਆਹਾ ਕਿਆ ਬਾਤ। ਉਹ ਹੁੰਦੀ ਹੈ ਮਰੇ। ਹਾਂ ਟਾਈਟੈਨਿਕ ਚ ਬੜੀ ਵੱਡੀ ਕੰਟੀਨ। ਹਰ ਕਸ਼ਤੀਆਂ ਦੇ ਵਿੱਚ ਕੰਟੀਨ ਵੀ ਹੁੰਦੀ ਹੈ। ਹਾਂਜੀ ਬਹਿਰੀ ਸਾਹਿਬਾਂ ਜੀ ਕਸ਼ਤੀ 'ਚ ਨਿੱਕੀ ਜਿਹੀ ਕਸ਼ਤੀ 'ਚ ਵੀ ਕੰਟੀਨ ਤਾਂ ਰੱਖ ਸਕਦਾ ਕੋਈ ਕੋਈ ਐਸਾ ਮਸਲਾ ਨਹੀਂ ਜੀ। ਨੈਕਸਟ ਓਏ ਜੰਪ ਲਾ ਕੇ ਵੇਲ ਬੜੀ ਹੁੰਦੀ ਹੈ। ਉਹ ਫੜੀ ਜੰਪ ਲਾ ਕੇ ਜਾਂਦੀ ਹੈ। ਚੱਲ ਅੱਗੇ ਉੱਡ ਕੇ ਵੇਲ ਬੜੀ ਹੁੰਦੀ, ਅੱਗੇ ਲੰਮੇ ਪੈ ਕੇ ਵੇਲ ਬੜੀ ਹੁੰਦੀ। ਪਾਸਾ ਲੈ ਕੇ ਵੇਲ ਫੜੀ ਹੁੰਦੀ ਹੈ। ਓਏ ਜੋ ਕਿਹਾ ਸੀ ਉਸਤਾਦ ਜੀ ਨੇ ਉਹ ਤੁਹਾਡੇ ਜ਼ਿਹਨ ਚੋਂ ਨਿਕਲ ਗਿਆ। ਚਲੋ ਚਲੋ ਅੱਖਾਂ ਦੇ ਪੱਟੀ ਬੰਨ ਕੇ ਵੇਲ ਬੜੀ ਹੁੰਦੀ। ਓਏ ਸੜਕੋਂ ਸੜਕੀ ਜਾਣ ਵਾਲੀ ਛੁਰਲੀ ਹੁੰਦੀ ਓਏ। ਉਹ ਅਨੋਨੀ ਕੀ ਬਿੱਲੀ ਨਾ ਆਪਣਾ ਚੂਚਾ ਦੁਕਾਨਦਾਰ ਨੂੰ ਦੇਖ ਕੇ ਕਹੂਗੀ ਭਾਜੀ ਮੈਨੂੰ ਕਾਂਡਾ ਦੇ ਦਿਓ, ਚੂਚਾ ਮਨਾ ਕੀਤਾ ਲਾ। ਮੈਂ ਚੂਚਾ ਮੈਂ ਫੜ ਲਿਆ ਵਾ ਲੇਕਿਨ ਮੈਂ ਖਾਣਾ ਨਹੀਂ, ਮੈਨੂੰ ਮਨਾ ਵਾ, ਤੁਸੀਂ ਆ ਰੱਖ ਕੇ ਮੈਨੂੰ ਕਾਂਡਾ ਦੇ ਦਿਓ। ਉਸਤਾਦ ਜੀ ਇਹ ਪੜ੍ਹੀ ਲਿਖੀ ਜੁਗਤ ਆ ਭਾਈ ਦਾਨਿਸ਼ ਨੂੰ। ਓਹ ਛੋਟੀ ABC ਵਾਲਾ ਅੰਗਰੇਜ਼ ਹੁੰਦਾ। ਸ਼ਾਹ ਜੀ ਵੱਡਾ ਬੰਦ ਨਹੀਂ ਹੁੰਦਾ। ਗੁੱਡ ਸਿਰਫ ਛੋਟੀ ABC ਬੋਲਣ ਵਾਲਾ ਕੋਈ। ਵਾਹ ਵਾਹ ਆ ਚਾਹੀਏ। ਵੱਡਾ ਬੰਦ ਨਹੀਂ ਹੁੰਦਾ। ਮੈਂ ਨਿਚੋੜ ਕੇ ਖਾਣਾ, ਕਹਿੰਦਾ ਚ ਪਾਣੀ ਬਹੁਤ ਹੁੰਦਾ ਜੀ। ਮੇਰੀ ਮਾਮਾ ਉੱਤੇ ਹੀ ਖਾਲਾ ਉਸਤਾਦ ਜੀ ਇਹ ਓਏ ਭਾਈ ਓਕੇ ਈ ਤੇ ਰੱਸੀ ਪਾਈ ਹੁੰਦੀ ਹੈ। ਕੰਨ ਚ ABC ਦੀ ਈ ਨੇ ਉਹ ਚ ਰੱਸੀ। ਉਹ ਤਾਂ ਮਰ ਗਈ।
ਓਏ ਯੂ ਚ ਜਾਮ ਨੂੰ ਪਾ ਕੇ ਨਾ ਐ ਕਰਕੇ ਨਰਮ ਕੀਤੇ ਹੋਏ। ਕਿਆ ਉਸਤਾਦ ਜੀ ਵਾਹ ਟੀ ਨਾਲ ਸ਼ੇਵ ਕੀਤੀ ਹੁੰਦੀ। ਕਿਹਦੇ ਨਾਲ ਟੀ ਨਾਲ। ਟੀ ਨਾਲ ਸ਼ੇਵ ਕੀਤੀ ਹੁੰਦੀ ਆ। ਇੰਗਲਿਸ਼ ਤੇ ਹਰਫਾਂ ਦੇ। ਚਲੋ ਜੀ। ਕਿਉਂ ਦਾ ਡੰਡਾ ਲੱਤ 'ਚ ਵੱਜਾ ਹੁੰਦਾ। ਓਏ ਐਲ ਨਾਲ ਗੋਲਫ ਖੇਲੀ ਹੁੰਦੀ ਹੈ। ਕਿਉਂ ਚ ਬੱਚਾ ਧਾੜਿਆ ਹੁੰਦਾ। ਕਿਉਂ ਅੱਛਾ ਕਿਉਂ ਤਾਂ ਟੱਕਰ ਕੋਲ ਵਾਹ ਉਹ 'ਚ ਮੰਜੀ ਡਾਈ ਹੁੰਦੀ ਉਹ ਬੰਦ ਹੁੰਦਾ ਹੈ। ਉਹ ਬੰਦ ਹੁੰਦਾ। ਚਲੋ ਜੀ ਚ ਪਾ ਲਓ। ਨਹੀਂ ਆ ਜੀ ਚ ਪਾ ਜੀ 'ਚ ਮੰਜੀ ਪਈ ਹਾਂ ਚਲੋ। ਹਾਂ ਵੀ ਦਾ ਅੰਡਰਪਾਸ ਹੁੰਦਾ ਜੀ। ਕੇ ਦੇ ਪਹਿਲੇ ਡੰਡੇ ਤੋਂ ਛਾਲ ਮਾਰ ਕੇ ਦੂਜੇ ਡੰਡੇ ਤੇ ਆਇਆ ਹੁੰਦਾ। ਹਾਂ ਇਹ ਠੀਕ। ਵੀ ਤੋਂ ਤਿਲਕ ਕੇ ਲੱਤ ਤੜਾਈ ਹੁੰਦੀ। ਹਾਂ ਉਸਤਾਦ ਜੀ ਡਬਲ ਸਟੋਰੀ ਬੀ ਹੁੰਦੀ। ਥੱਲੇ ਵੱਡੀ ਉੱਤੇ ਛੋਟੀ ਨਹੀਂ ਜਾਂ ਥੱਲੇ ਕੈਪੀਟਲ ਉੱਤੇ ਸਮਾਲ। ਬੀ ਆਹੋ ਹੀ ਹੋ ਗਿਆ ਨਾ ਕੈਪੀਟਲ ਸਮਾਲ ਹੋ ਗਿਆ। ਇਹ ਦਾ ਦਰਵਾਜ਼ਾ ਪੀ ਨੱਪ ਕੇ ਉੱਤੋਂ ਪਾਣੀ ਲਾਇਆ ਹੁੰਦਾ। ਹਾਂ ਐਲੂ ਸਕਿੱਲ ਠੋਕਿਆ ਹੁੰਦਾ। ਹਾਂ ਵੀ ਬਾਹਰ ਉਹਦੇ ਗਰਾਊਂਡ ਦੇ ਵਿੱਚ ਨਾ ਸਾਰੇ ਬੀ ਦੱਬਦੇ। ਉਹਨੇ ਕਿਹਾ ਬੀ ਦੱਬਦੇ, ਕਹਿੰਦਾ ਦੱਬਦੇ। ਉਹਨੇ ਕੱਢ ਕੇ ਵੇਖਿਆ ਤੇ ਬੀ ਲਿਖੇ ਇਕੱਲੇ ਤੇ ਉਹਦੇ ਵਿੱਚੋਂ ਵੀ ਛੋਟੀ ਏ ਬੀ ਸੀ ਉੱਗਣ ਦੀ। ਐਕਸ ਨਾਲ ਖਿਲਾਰ ਕੇ ਟਿਕ ਟਿਕੀ ਲਾਈ ਹੁੰਦੀ। ਵਾਏ ਦੀ ਗਲੇਲ ਬਣਾਈ ਹੁੰਦੀ। ਹਾਂ ਬਾਈ ਦੀ ਗਲੇਲ ਬਣਾਈ ਦੀ। ਵਾਹ ਇੱਥੇ ਡੈਡ ਰੱਖ ਕੇ ਸੁੱਤਾ ਹੁੰਦਾ। ਹਾਂ ਲੈ ਕਹਿੰਦਾ ਇੱਥੇ ਸੈਟ ਰੱਖ ਕੇ ਸੁੱਤਾ ਹੁੰਦਾ। ਮੈਂ ਕਿਹਾ ਉਸਤਾਦ ਜੀ ਆਰਟਿਸਟ ਸੀਗਾ, ਇਹਦਾ ਅੱਬੂ ਸੁੱਤਾ ਪਿਆ ਤੇ ਉਹਦੇ ਲਾਗੇ ਕਿੰਨੇ ਜ਼ੈਡ ਦੇਖਦੇ। ਉਹ ਜਿਹੜਾ ਖਾਬ ਦੇ ਵਿੱਚ ਆਹੋ ਹਾਂਜੀ ਅਨੋਨੀ ਕੇ ਸਪਣੀ ਨਾ ਡੰਗ ਮਾਰਨ ਲੱਗੀ ਆਪਣਾ ਕਾਂਟਾ ਸੁੱਟ ਲੈਂਦੀ। ਜ਼ੇਵਰ ਆਈ ਸੁਪਣੀ। ਤੇ ਉਹ ਚ ਸੁਰਾਖ ਕਰਕੇ ਸ਼ਾਵਰ ਬਣਾਇਆ ਹੁੰਦਾ ਹੈ। ਹਾਂ ਉਹਨੂੰ ਕੁਝ ਕਰਨਾ ਨਾ ਪਹਿਲੇ ਉਸ ਤਰ੍ਹਾਂ ਵੀ ਉਹ ਭਰ ਕੇ ਪਾਣੀ ਵਾਲਾ ਬਲੱਕ ਚ ਮਾਰ। ਇਹ ਦੋ ਭਰਾ ਸੀ, ਤੇਲ ਲਾ ਕੇ ਉਹ ਚੋਂ ਲੰਘ ਗਏ। ਆਹ ਉਹ ਚ ਹਵਾ ਨਹੀਂ ਉਹ ਪਾਣੀ ਲੈ ਕੇ ਨਾ ਤੇ ਉਹ ਸਪਰਿੰਗ ਨਾਲ ਉਹ ਕੱਢਿਆ ਦੇਖਣ। ਬਲਾ ਤਾਂ ਯੂ ਚੜਾਤਾ, ਕਹਿੰਦਾ ਭੁੰਡੀ ਨਹੀਂ ਆਂਦੀ। ਉਸਤਾਦ ਜੀ ਐਫ ਨਾਲ ਤਾਲਾ ਖੋਲਿਆ ਹੁੰਦਾ। ਐਫ ਨਾ ਅੱਛਾ ਚਾਬੀ ਉਹ। ਹਾਂ ਚਾਬੀ ਐਫ ਲਿਖਿਆ ਹੁੰਦਾ। ਵਾਹ 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 ਗੁੱਡ ਗੁੱਡ। ਅਨੋਨੀ ਕੇ ਸੱਪ ਮਹੀਨਾ ਡੰਗ ਨਹੀਂ ਮਾਰਦੇ, ਆਪਣਾ ਜ਼ਹਿਰ ਖਰਾਬ ਕਰ ਲੈਂਦੇ ਮੁੜ ਕੇ। ਉਸਤਾਦ ਜੀ ਅਗਲੀ ਜੁਗਤ ਹੈ ਜੀ, ਬੜੀ ਮਤਲਬ ਕਿ ਇੰਪੋਰਟੈਂਟ ਜੁਗਤ ਆ। ਗੋਲੀ ਮਾਰ ਕੇ ਬਲੱਡ ਨਹੀਂ ਇੱਕ ਮਿੰਟ। ਗੋਲੀ ਮਾਰ ਕੇ ਬਲੱਡ ਪ੍ਰੈਸ਼ਰ ਚੈੱਕ ਕੀਤਾ, ਨਹੀਂ ਬਲੱਡ ਗਰੁੱਪ ਚੈੱਕ ਕੀਤਾ ਹੁੰਦਾ। ਗੋਲੀ ਮਾਰ ਕੇ ਖੂਨ ਕੱਢਿਆ ਕੀ ਹੁੰਦਾ। ਲਾਇਆ ਸੀ ਭਾਈ? ਗੋਲੀ ਮਾਰ ਕੇ ਬਲੱਡ ਗਰੁੱਪ ਚੈੱਕ ਕੀਤਾ ਹੁੰਦਾ ਕਿ ਗੋਲੀ ਮਾਰਨਾ ਖੂਨ ਨਿਕਲਿਆ ਤੇ ਫਿਰ ਉਹਦਾ ਟੈਸਟ ਕਰਾ। ਉਹਦਾ ਟੈਸਟ ਕਰ। ਓਏ ਠੀਕ ਆ, ਸਿੱਧੀ ਬਦਰੀ ਕਰ। ਇੱਕ ਦੂਜੀ ਕੋ ਬਲੱਡ ਗਰੁੱਪ ਚੈੱਕ ਕਰਵਾਉਂਦੇ ਆ। ਭਾਈ ਫੈਸਲਾ ਕਰਕੇ ਕੈਂਗਰੂ ਨਾਲ ਮਹੀਨੇ ਬਾਅਦ ਆਪਣੀ ਝੋਲੀ ਪੁੱਠੀ ਕਰਕੇ ਝਾੜ ਰਿਹਾ ਹੁੰਦਾ। ਇਹਦਾ ਕੀ ਸੱਪ ਬਾਂਦਰ ਕੈਂਗਰੂ ਕਹਿੰਦਾ ਤਾਂ ਕੈਂਗਰੂ ਝੋਲੀ ਅੱਡ ਕੇ ਬਤਵਾ ਦੇਦਾ। ਹੈਡ ਜੇ ਵਾਲਾ ਕੈਂਗਰੂ ਹੁੰਦਾ। ਫਰੰਟ ਨਹੀਂ ਹੈਗੀ। ਚੀਸੇ ਵਾਲਾ। 6 ਪਾਕਟ ਕੈਂਗਰੂ ਹੁੰਦਾ। ਉਸਤਾਦ ਜੀ ਇੱਧਰ ਵੀ ਪਾਕਟ, ਇੱਧਰ ਵੀ ਪਾਕਟ। ਅੱਛਾ ਓਏ ਨੈਰੋ ਬਾਟਮ ਲਹਿੰਗਾ ਹੁੰਦਾ ਜੀ। ਅੱਛਾ ਭਾਜੀ ਹਾਂਜੀ ਉਸਤਾਦ ਜੀ ਇੱਕ ਕੈਂਗਰੂ ਨੂੰ ਕਹਿੰਦਾ ਤੂੰ ਮੀਂਹ ਚ ਨਹੀਂ ਫਿਰਦਾ, ਕਹਿੰਦਾ ਮੇਰਾ ਝੋਲਾ ਭਰ ਜਾਂਦਾ। ਕਹਿੰਦਾ ਮੇਰਾ ਝੋਲਾ ਭਰ ਜਾਂਦਾ। ਆਹ ਕੀ ਬਾਤ। ਹਾਂਜੀ ਐਕਸਕਿਊਜ਼ ਮੀ ਕਹਿ ਕੇ ਚਵਲ ਮਾਰੀ ਹੁੰਦੀ। ਆਹੋ ਸਹੀ ਗੱਲ। ਨੌਨ ਸਟਾਪ ਬਦਤਮੀਜ਼ ਹੁੰਦਾ। ਹਾਂ ਇਹਨੇ ਚਵਲ ਮਾਰੀ, ਇਹਨੂੰ ਕੈਦ ਹੋ ਗਈ। ਅੱਛਾ ਜੀ ਉਸਤਾਦ ਜੀ ਉਹ ਜਿਹੜੀਆਂ ਤੁਸੀਂ ਕਟਾਈਆਂ ਸੀਗੇ ਆ ਨਾ ਕਰੀ, ਨਾ, ਨਾ, ਕਰਦੇ ਨਾ ਕਰੀ, ਕਰਦੇ ਕਰਦੇ। ਉਹ ਅੱਛਾ ਸੁਣ ਲਓ ਜੀ। ਉਹ ਵੀ ਭਲਾ ਕੀ ਗੱਲ ਆ? ਹਿਟਲਰ ਨੇ ਕਿਹਾ ਸੀ ਨਾ ਮੈਂ ਥੋੜੇ ਜਿਹਾ ਛੱਡ ਜਾਣਾ ਤੁਹਾਨੂੰ ਦੱਸਣਗੇ। ਪਰ ਇਹ ਤੁਹਾਨੂੰ ਦੱਸਣਗੇ ਵੀ ਮੈਨੂੰ ਕਿਉਂ ਮਾਰਿਆ। ਇਹ ਹੁਣ ਤੁਸੀਂ ਸੁਣ ਲਓ, ਤੁਹਾਨੂੰ ਪਤਾ ਲੱਗ ਜੂ ਮੈਂ ਕਿਉਂ ਕਟਾਈਆਂ ਸੀ। ਚਲੋ ਜੀ ਭਾਜੀ। ਸਟਾਰ ਜੀ ਸਟਾਰ ਜੀ ਓਏ ਆ ਸਟਾਰ ਲਿਖਿਆ ਤੇ ਅੱਛਾ ਡੋਰ ਚ ਲੱਕੜ ਵਾਲੀ ਗੰਢ ਆਈ ਹੁੰਦੀ। ਹਾਂ ਉਸਤਾਦ ਜੀ ਅੱਛੀ ਗੱਲ। ਜ਼ੋਰ ਦੌਰ ਚ ਲੱਕੜ ਵਾਲੀ ਗੰਢ ਆ ਚਲੋ ਗਈ। ਠੀਕ ਕਿਤੇ ਅੱਛੀ ਸੀ। ਅੱਗੇ ਇਹ ਵੀ ਇਹਨਾਂ ਨਾਲ ਹੀ ਸੀ ਕਹਿੰਦੇ ਕਹਿ ਰਿਹਾ ਹੈ। ਉਸਤਾਦ ਜੀ ਆਰ ਪਾਰ ਵੇਖਣ ਵਾਲੀ ਕਨਾਤ ਹੁੰਦੀ। ਆ ਲਓ ਜੀ ਸੁਰਾਖ ਵਾਲੀ ਦੱਸਦਾ ਗੱਲ ਸੁਰਾਖ ਵਾਲੀ ਕਨਾਤ ਹੁੰਦੀ। ਅੱਛਾ ਲੰਗੜਾ ਬਾਜ਼ੀਗਰ ਤੇ ਉਸਤਾਦ ਜੀ ਨੇ ਕਿਹਾ ਸੀ ਲੰਗੜਾ ਬਾਜੀ ਕਰ ਹੁੰਦਾ ਜੀ। ਨਹੀਂ ਇਹ ਤਾਂ ਇਹਨੂੰ ਮੈਂ ਵੀ ਕਿਹਾ ਸੀ ਕਰਦੇ। ਮੈਂ ਵੀ ਕਿਹਾ ਸੀ। ਹਾਂਜੀ ਦੱਸੋ ਜੀ ਭਾਜੀ। ਵਾਹ ਵਾਹ ਵਾਹ। ਯਕ ਬਰਫ਼ ਤੇ ਚਾਹ ਪਕਾਈ ਹੁੰਦੀ। ਆ ਲਓ ਤੁਹਾਨੂੰ ਕਿਹਾ ਨਹੀਂ ਬਰਫ਼ ਠੰਡੀ ਹੁੰਦੀ ਆ ਚਾਹ ਉੱਤੇ ਪਾ ਕੇ ਉਹਨੇ ਉਹਦੀ ਚੀਜ਼ ਉਧਰ ਕਰਕੇ ਜੁਗਤ ਪਾ ਲੈਣੀ। ਸਾਜੀ ਹਾਂ ਬਾਰਿਸ਼ ਚ ਬੰਦਾ ਸੁੱਕਾ ਹੀ ਖਲੋਤਾ ਹੁੰਦਾ ਇੰਜ 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 ਦੀ ਤੇਰਾ ਇੰਜ ਦਾ ਹਿਸਾਬ 1000 ਵਾਟ ਦਾ ਜੁਗਨੂ ਹੁੰਦਾ। ਉਹ ਓਏ ਕੱਲਾ ਕੁੱਤਾ ਹੁੰਦਾ ਹੀ ਕੱਲਾ ਕੁੱਤਾ ਹੁੰਦਾ ਹੀ ਨਹੀਂ। ਹੁੰਦਾ ਵਾ।
ਨਾ ਇਹ ਲੈਬਰੇ ਜਰਮਨ ਸ਼ੈਫਰਡ ਇਹ ਨਹੀਂ ਨਹੀਂ ਇਕੱਲਾ ਹੀ ਹੁੰਦਾ। ਸੋਲਰ ਜੁਗਨੂ ਹੁੰਦਾ, ਮਰੀ ਗਿਆ ਕਹਿੰਦਾ ਬੈਟਰੀ ਤੇ ਜੁਗਨੂ ਕੀਤਾ ਹੁੰਦਾ। ਉਹ ਠਹਿਰ ਜਾ ਸਾਡੀ ਠਹਿਰ ਜਾ ਕਰਕੇ ਰਹਿਣਾ ਇਹਨੇ। ਮਰੀ ਚਲਾ ਗਿਆ ਇੱਕ ਕੱਚੀਆਂ ਉਤੋਂ ਦੋ ਦੋ ਮਰੀ ਗਿਆ ਤੇ ਘਰ ਵਾਲੇ ਨੂੰ ਫੋਨ ਇੱਕ ਕੱਚੀਆਂ ਉੱਤੋਂ ਚੋਪੜੀ ਇਹ ਕੱਚੀਆਂ ਉਤੋਂ ਦੋ ਦੋ ਚੱਲ ਉਸਤਾਦ ਜੀ ਮਰੀ ਗਿਆ ਮਰੀ ਮਰੀ ਚਲਾ ਸਟੇਟਸ ਲਾਉਂਦਾ ਹੈ, ਕਹਿੰਦਾ ਗੋਇੰਗ ਟੂ ਪੈਲ ਨਗਰ। ਅੱਛਾ ਪੈਲ ਨਗਰ ਯਾਨੀ ਪੈਲ ਫ੍ਰਿਜ ਹਾਂ ਆਪਣੇ ਅੱਬੂ ਨੂੰ ਕਹਿੰਦਾ ਮਰੀ ਗਿਆ ਉੱਥੇ ਬਰਫ਼ ਦਾ ਬੜਾ ਕੰਮ ਕਹਿੰਦਾ ਉੱਥੇ ਮਰੀ ਗਿਆ 2 ਦਿਨ ਹੋਏ ਤੇ ਫਿਰ ਆਪਣਾ ਦੋਸਤ ਨੇ ਕਹਿੰਦੇ ਚੱਲੀਏ ਯਾਰ। ਮੈਂ ਇੱਥੇ ਬੋਰ ਹੋ ਗਿਆ। ਉਸਤਾਦ ਜੀ ਆ ਬੜੀ ਪ੍ਰੋਫੈਸ਼ਨਲ ਜੁਗਤ ਆ ਭਾਈ ਫੈਸਲਾ ਮੈਨੂੰ, ਕਿਉਂਕਿ ਬੜੀ ਮੈਂ 6 ਘੰਟੇ ਲਾ ਕੇ ਬਹਿ ਕੇ ਓਏ ਚੱਲ ਅੱਛਾ ਚੱਲ ਸੁਣਾ ਦੇ। ਜਿੱਤੇ ਬਿਸਤੋੜਾ ਹੁੰਦਾ ਭਾਈ ਫੈਸਲ ਨੂੰ ਫਿੱਕੀਆਂ ਸਨ। ਓਏ ਪਹਿਲਾ ਸਫਾ ਚੱਲਦੇ ਆ ਕਾਪੀ ਮੁੱਕ ਗਈ ਹੁੰਦੀ ਚੱਲ ਓਏ ਇਹਨਾਂ ਨੇ ਸਭਾ ਥਲੇ ਆ ਕੇ ਕਾਪੀ 'ਚ ਮੱਥਾ ਵੱਜ ਗਿਆ। ਚੱਲ ਯਾਰ ਚੱਲ ਇਹ ਜੁਗਤ ਦਾ ਈਕੋ ਆ। ਜਿਵੇਂ ਕਹਿੰਦਾ ਹੈਲੋ 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 ਤੁਸੀਂ ਕਰਨੀ ਨੇ ਉਦੋਂ ਹੀ 8-9 ਹੋਰ ਫਿੱਕੀਆਂ ਫੁੱਕੀਆਂ ਕਰਨੀ ਚਲੋ ਲੰਮਾ ਲੈਂਦਾ ਈਕੋ। ਆਪਣੀ ਜੁਗਤ ਸੋਚ ਕੋਈ, ਸਾਡੀ ਜੁਗਤ ਦੇ ਵਿੱਚੋਂ ਜੁਗਤ ਕੱਢ ਕੇ ਤਾਂ ਤੁਹਾਨੂੰ ਦੱਸਿਆ। ਉਹਨੇ ਮੰਜੀ ਦੀ ਗੱਲ ਕੀਤੀ, ਤੂੰ ਮੰਜੀ 5-7 ਵਾਰੀ ਇੱਧਰ ਉੱਧਰ ਕਰਕੇ 9 ਜੁਗਤਾਂ ਬਣਾ ਲਈਆਂ। ਆਹੋ ਆਹੋ ਤੂੰ ਪ੍ਰੋਡਕਟ ਆਪਣੀ ਲਿਆ, ਆਪਣੀ ਚੀਜ਼ ਲਿਆਓ। ਆਹੋ ਉਸਤਾਦ ਜੀ ਐਨਕ ਦੀ ਲੱਤ ਨੂੰ ਬੂਟ ਪਾਇਆ ਹੁੰਦਾ। ਦੇਖਿਆ ਸਰ ਆਪਣੀ ਪ੍ਰੋਡਕਟ ਹੈ। ਅਰੇ ਵਾਹ ਐਨਕ ਦੀ ਲੱਤ ਘੁੱਟੀ ਹੁੰਦੀ ਏਦਾਂ ਕਹਿ ਨਾ, ਲੱਤਾਂ ਘੁੱਟ ਕੇ ਢਾਈਆਂ ਹੁੰਦੀਆਂ। ਐਨਕ ਦੀ ਲੱਤ ਤੋਂ ਠੁੱਡਾ ਖਾਤਾ ਹੁੰਦਾ। ਚਲੋ ਮਾਲਸ਼ੀਆ ਲੈ ਘਰ ਉਹਦੇ ਅੱਗੇ ਐਨਕਾਂ ਸਿੱਟ ਕੇ ਕਹਿੰਦਾ ਨਹੀਂ ਤੇ ਲੱਤਾਂ ਘੁੱਟ ਸਾ ਇੰਜ ਦੀ ਗੱਲ ਕਰ। ਚਲੋ ਜੀ ਐਨਕ ਦੀ ਲੱਤਾਂ ਸਟੈਚੂ ਲੈ ਕੇ ਕਹਿੰਦੇ ਤੂੰ ਮਾਲ ਛੱਡ ਹੈ ਤੇਰੀ ਐਨਕ, ਤੂੰ ਤੇਰੀ ਐਨਕ ਨਹੀਂ ਚੁੱਕ ਨਹੀਂ ਉਹ ਫਿਰ ਤੇ ਫਿਰ ਤੂੰ ਸਾਡੀ ਐਨਕ ਚ ਕੋ ਲੱਤਾਂ ਪਾਉਂਦੇ ਆ। ਸਾਜੀ ਮਾਲਸ਼ੀ ਕੋ ਸਟੈਚੂ ਸਿੱਟ ਦੇ, ਕਹਿੰਦੇ ਇਹਨਾਂ ਦਾ ਸਿਰ ਚਸਤ। ਐਨਕ ਦੀਆਂ ਲੱਤਾਂ ਤੋੜਤੀਆਂ, ਕਹਿੰਦਾ ਇਹ ਟਿਕਦੀ ਨਹੀਂ। ਐਨਕ ਦੀ ਲੱਤਾਂ 'ਚ ਪਾਵੇ ਬੰਨੇ ਨੇ। ਉਸਤਾਦ ਜੀ ਆ ਭਾਈ ਮਿੱਠੇ ਆ ਵੇਖ ਲੈ ਕਿੱਡਾ ਪਾਗਲ ਆ। ਕਿਹੜਾ ਸਰਵਿਸ ਸਟੇਸ਼ਨ ਤੇ ਜਾ ਕੇ ਕਹਿੰਦਾ ਮੇਰੀ ਸੋਚ ਧੋ ਦੋ, ਬਹੁਤ ਗਰਮੀ। ਕਹਿੰਦਾ ਮੇਰੀ ਨੀਅਤ ਸਾਫ਼ ਕਰ ਦੇ। ਆਏ ਕਿਆ ਬਾਤ। ਉਹਨੇ ਨੱਕ ਥਾਣੀ ਵੱਡਾ ਪੈਪ ਦਿਮਾਗ ਚ ਵਾੜਿਆ। ਹਾਂਜੀ ਧੋਬੀ ਐਡਾ ਪਾਗਲ ਧੋਬੀ ਨੂੰ ਕਿਹੜਾ ਗੁਰਦੇ ਵਾਕ ਕਰਦੇ ਹੋਗਾ ਭਾਈ। ਅੰਦਰ ਬੈਠਣ ਵਾਲੇ ਡਾਕਟਰ ਨੂੰ ਜਾ ਕੇ ਕਹਿੰਦੇ ਮੇਰੇ ਹਾਲਾਤ ਚੇਂਜ ਕਰ ਦੇ। ਕਿਨੂੰ ਸਕਿਨ ਯਾਰ ਆ ਬਣਦਾ ਡਾਕਟਰ ਨੂੰ ਜਾ ਕੇ ਕਹਿੰਦੇ ਮੇਰੇ ਹਾਲਾਤ ਚੇਂਜ ਕਰ। ਲੈ ਸਕਿਨ ਵਾਲੇ ਡਾਕਟਰ ਕੋਲ ਛਿੱਤਰ ਪੈ ਗਏ। ਉਹਨੂੰ ਕਹਿੰਦਾ ਜੀ ਜਰਾ 2 ਮਿੰਟ ਪਾਵੇ ਸਾੜ ਦੇ। ਨਹੀਂ ਮੈਂ ਸਕਿਨ ਵਾਲੇ ਡਾਕਟਰ ਨੂੰ ਜਾ ਕੇ ਵੀ ਕਹਿੰਦਾ ਮੇਰੇ ਹਾਲਾਤ ਚੇਂਜ ਕਰ ਦੇ। ਹਾਂਜੀ ਇਹ ਤੇ ਨਹੀਂ। ਡਾਕਟਰ ਨੂੰ ਕੌਣ ਜਾ ਕੇ ਕਹਿੰਦਾ ਮੇਰਾ ਚੇਂਜ ਕਰ ਦੇ? ਐਵੇਂ ਹੀ ਦਿਮਾਗ ਉਹ ਖਰਾਬ। ਜੁਗਤ ਉਹਨੂੰ ਹੀ ਕਹਿੰਦੇ ਓਏ ਨਹੀਂ ਯਾਰ ਇਹਨੂੰ ਨਹੀਂ ਕਹਿੰਦੇ, ਇਹਨੂੰ ਬਕਵਾਸ ਕਹਿੰਦੇ ਆ। ਚੱਲ ਯਾਰ ਸਾਜੀ ਪਾਵੇ ਸਾੜਨ ਨਾਲ ਹੀ ਸਹੀ ਹੈ। ਐਦਾਂ ਹੀ। ਹੈ ਸਕਿਨ ਦੇ ਡਾਕਟਰ ਨੂੰ ਲੈ ਨਹੀਂ ਇਹ ਵੀ ਪਾਵੇ ਸਾੜਦਾ ਦਾ। ਉਹਨੇ ਉਹ ਡਾਕਟਰ ਆ, ਉਹ ਕਿਹੜਾ ਸਾੜਦਾ ਪਾਵੇ। ਸਕਿਨ ਨਹੀਂ ਸੜਨੀ ਉਹਦੀ। ਪਾਵੇ ਨੂੰ ਤੂੰ ਇੱਕ ਸਕਿਨ ਵਾਲੇ ਡਾਕਟਰ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਜ਼ੈਬਰਾ ਬਣਾ ਦਿਓ। ਹਾਂ ਉਹਦਾ ਕੰਮ ਇਹ ਵੀ ਲਕੀਰਾਂ ਲਾਉਣੀਆਂ ਉੱਤੇ। ਇੱਕ ਬੰਦਾ ਪਾਵੇ ਸਾੜਨ ਦੇ ਜਾ ਕੇ ਬਰਨੋਲ ਲਾਤੀ ਪਾਵੇ ਸੱਟ। ਚੱਲ ਬਾਜ਼ਾਰ ਭਾਈ ਸਾੜ ਇੱਧਰ ਰੱਖੀ ਜਾਂਦਾ, ਇਹ ਬਰਨੌਲ ਨਾਲ ਲਾ ਕੇ ਸਾਈਡ ਤੇ ਰੱਖੀ ਜਾਂਦਾ। ਭਾਈ ਫੈਸਲ ਵਰਗਾ ਹਾਥੀ ਨਾ ਫੁੱਲ ਨੇਗੀ ਤੋਂ ਬਾਅਦ ਸੁੰਡਣਾ ਕਪੜਾ ਸੁੰਡਣਾ ਆਪਣਾ ਮਿੱਟੀ ਝਾੜ ਦਿੰਦਾ। ਉਹ ਤੇਰਾ ਬਹੁਤ ਬਿਟਾ ਹੋ ਗਿਆ। ਅੱਛਾ ਜੀ ਫਿਰ ਇਹ ਬਾਂਦਰ ਨਾ ਬਈ ਬਾਂਦਰੀ ਕੋ ਕਟਵਾਈ ਜਾਣਗੇ ਯਾਰ, ਬਾਜ਼ੀਆਂ ਬਹੁਤ ਮਾਰੀਆਂ ਕਲੀਆਂ ਪਈਆਂ। ਲੱਕਾਂ ਦੀਆਂ ਕੱਲੀਆਂ ਪਈਆਂ ਤੇ ਉਹ ਕਹਿੰਦੀ ਤੁਸੀਂ ਨਾ ਟੱਪਿਆ ਕਰੋ ਸਰਕਾਰ ਇਹਨਾਂ। ਚਿੜੀਆ ਘਰ ਜਾਈਏ ਤਾਂ ਭਾਈ ਫੈਸਲ ਵਰਗਾ ਵੱਡਾ ਬਦਮਾਸ਼ ਐਂ ਦਰਾ ਕੇ ਨਾ ਫੇਰ ਦੇਖ ਚੱਲ ਜੂਗਾ। ਉਹ ਇਦਾਂ ਦੇ ਉਹ ਬਸ ਯਾਰ ਆਈ ਅਗਲੀ ਉਸਤਾਦ ਜੀ ਇਹ ਕਿਉਂਕਿ ਸਮਾਨ ਸਾਰਾ ਇੱਥੇ ਨਿਕਲੀ ਜਾਣ ਡਿਆ ਆ ਤੇ ਵੀਆਈਪੀ ਜੁਗਤ ਆ ਜੀ, ਇਹ ਬੜੇ ਕਾਰੀਗਰ ਬੰਦੇ ਨੂੰ ਵਜਣੀ ਆ। ਓਏ ਘੁੱਗੂ ਘੋੜੇ ਤੇ ਸਵਾਰੀ ਕੀਤੀ। ਤਾਜੀ ਕਾਲੂ ਨੇ ਕਸਾਈ ਕੁਛ ਪੇੜਾ ਖਾ ਲੀਆਂ, ਜਿਹੜਾ ਗੋਸ਼ਤ ਨਹੀਂ ਟੱਕਿਆ ਹੁੰਦਾ ਚੋਰੀ ਲੈਟਰ ਨਾ ਪਕਾਉਂਦੇ। ਅੱਛਾ ਉਹਦਾ ਟੰਗੇ ਨੂੰ ਥੱਲੇ ਲੈਟਰ ਬਾਲ ਪੁੱਟ ਨਾ ਥੋੜਾ ਤਾਂ ਲੂਣ ਵੀ ਪਾਈ ਜਾ ਰਿਹਾ। ਮਿੱਠੇ ਦੇ ਅੱਬੂ ਸੱਚੀ ਮੁੱਚੀ ਮਿੱਠੇ ਦੇ ਅੱਬੂ ਬੜੇ ਇਨਸਾਫ ਪਸੰਦ ਸੀ। ਉਹ ਕਹਿੰਦੇ ਮਿੱਠੇ ਲੈ 1 ਕਿਲੋ ਚਾਵਲ ਆ ਦੋਵਾਂ ਭੈਣਾਂ 'ਚ ਬਰਾਬਰ ਤਕਸੀਮ ਕਰ ਦੇ। ਇਹਨੇ ਅੱਧਾ ਤਾਂ ਕਿਲੋ ਨਹੀਂ ਦਿੱਤੇ, ਇੱਕੋ ਦਾਣਾ ਕੱਢ ਕੇ ਨਾ ਅੱਧਾ ਉਹਨੂੰ ਦੇ ਦਿਓ, ਅੱਧਾ ਦੇ ਦਿਓ। 7 ਸਾਲ ਲਾਤੇ ਚਾਵਲ ਨਾ ਟੋਟਾ ਕਰਦੇ ਤੂੰ। ਉੱਧਰ ਦੇ ਦੇ, ਅੱਧਾ ਕਿਲੋ ਉੱਧਰ ਦੇ ਦੇ। ਆਹੋ ਸਹੀ ਗੱਲ ਹੈ ਯਾਰ। ਦਾਣਾ ਆ ਮਿੱਠਾ ਨਾ ਆਪਣਾ ਅੰਦਰ ਵਾਲਾ ਕਾਂਡ ਆਉਂਦਿਆ
ਉਹਨੂੰ ਸ਼ੀਸ਼ੇ ਦੁਕਾਨ ਤੋਂ ਚਾਵਲ ਲੈਣ ਗਿਆ ਕਹਿੰਦਾ ਸਾਬਤ ਲੈਣੇ ਕਿ ਟੋਟੇ, ਕਹਿੰਦਾ ਟੋਟਾ ਹੀ ਦੇ ਦਿਓ, ਥੋੜੇ ਥੋੜੇ ਲੰਬੇ ਦੇ ਦੇਣਾ। ਕਹਿੰਦਾ ਦੇ ਟੋਟਾ ਹੀ ਦਿਓ ਪਰ ਥੋੜੇ ਥੋੜੇ ਲੰਮੇ ਦੇ ਦੇਣਾ ਮਾਮਾ। ਆਹੋ ਯਾਰ ਦੱਸ। ਉਸਤਾਦ ਜੀ ਇਹ ਬੜੀ ਵੀਆਈਪੀ ਜੁਗਤ ਹੈ ਜੀ। ਜੀ ਜੀ ਤੇਰਾ ਤਾਂ VIP ਇੱਥੇ ਹੁੰਦੀ। ਦੁਕਾਨ ਤੇ ਜਾ ਕੇ ਕਹਿੰਦਾ ਚੀਨੀ ਦੇ ਦੋ, ਕਹਿੰਦੇ ਚੀਨੀ ਨਹੀਂ ਹੈ ਏਸ਼ੀਅਨ ਲੈ ਜਾ। ਹਾਂਜੀ ਉਸਤਾਦ ਜੀ ਦੁਕਾਨ ਤੇ ਜਾ ਕੇ ਕਹਿੰਦੇ ਲੌਂਗ ਆ, ਕਹਿੰਦਾ ਹਾਂਜੀ, ਕਹਿੰਦਾ ਲਸ਼ਕਾਰਾ ਪਾ ਦਿਓ ਉਹਦਾ। ਲੌਂਗ ਦਾ ਲਿਸ਼ਕਾਰਾ। ਦੁਕਾਨ ਤੇ ਜਾ ਕੇ ਕਹਿੰਦਾ ਡਾਕਟਰੀ ਟੂਥਪੇਸਟ ਹੈਗੀ, ਉਹ ਕਹਿੰਦਾ ਹਾਂਜੀ ਹੈ, ਕਹਿੰਦਾ ਮੈਨੂੰ ਕਹਿੰਦਾ ਸੀ ਜਾਂਦਾ ਫਾ ਲਈ ਉਹਦੇ ਕੋਲ ਵੀ ਡਾਕਟਰ ਕਹਿੰਦੇ ਯਾਰ ਉਸਤਾਦ ਜੀ ਇਹ ਤੁਹਾਨੂੰ ਜੁਗਤ ਆ। ਜੀ ਜੀ ਘੋੜੇ ਵਾਲੀ ਟੂਬ ਤੋਂ ਦਲਤੀ ਖਾਦੀ ਹੁੰਦੀ। ਲੌਂਗ ਲੈਣ ਗਿਆ ਭੁੱਲ ਗਿਆ, ਕਹਿੰਦਾ ਛੋਟੇ ਛੋਟੇ ਮੈਕ ਦੇ ਦਿਓ। ਯਾਰ ਕਿਹੜੀ ਗੱਲ ਕਹਿੰਦਾ ਛੋਟੇ ਛੋਟੇ ਮਾਈਕ ਦੇ। ਲੌਂਗ ਲੈਣ ਗਿਆ ਉਸਤਾਦ ਜੀ ਤੇ ਉਹਨੇ ਦਿੱਤੇ, ਕਹਿੰਦਾ ਇਸ ਤੋਂ ਜ਼ਿਆਦਾ ਲੌਂਗ ਨਹੀਂ ਹੈ। ਲੌਂਗ ਲੈਣ ਗਿਆ, ਕਹਿੰਦਾ ਲੌਂਗ ਦੇ ਦੋ। ਤੈਨੂੰ ਪੜ ਕੇ ਕਹਿੰਦਾ ਭਾਜੀ ਮੈਂ ਲੌਂਗ ਮੰਗੇ ਤੁਸੀਂ ਏਡੇ ਦੇ ਦਿੱਤੇ। ਲੌਂਗ ਗਿੱਲੇ ਕਰਕੇ ਨਾ ਤੇ ਮੂੰਹ ਦੀ ਛਿੱਟੇ ਹੋਏ ਪਏ। ਲੌਂਗ ਲੈ ਕੇ ਤੇ ਉਹਦੇ ਉੱਪਰ ਉਂਗਲਾਂ ਮਾਰ ਚੈੱਕ ਕਰਨ ਲੱਗਾ। ਆਹੋ ਚੱਲ ਬਈ। ਹਾਂ ਉਸਤਾਦ ਜੀ ਇਹ ਸਿਰਫ ਤੁਹਾਨੂੰ ਜੁਗਤ ਆ ਕਿਉਂਕਿ ਵੀਆਈਪੀ ਬੰਦੇ ਜੇ ਤੁਸੀਂ ਤੁਹਾਡਾ ਬੜਾ ਨਾਂ ਸੁਣਿਆ ਸੀਗਾ ਮੈਂ, ਤੇ ਮੈਂ ਕਿਹਾ ਚਲੋ ਉਹ ਜੁਗਤ ਕਰ ਰਹੇ ਯਾਰ, ਜੁਗਤ ਕਰ। ਇਹ ਤੁਹਾਨੂੰ ਜੁਗਤ ਆ ਜੀ। ਆਰਟੀਫੀਸ਼ਲ ਲਹਿਰ ਹੁੰਦੀ। ਆਰਟੀਫੀਸ਼ਲ ਲਹਿਰ। VIP। 1 ਇੰਚ ਦਾ ਸਵਿਮਿੰਗ ਪੂਲ ਹੁੰਦਾ। ਉਸਤਾਦ ਜੀ ਲੌਂਗ ਲੈਣ ਚੱਲਾ। ਇਹ ਨਹੀਂ ਪਤਾ ਇੰਜ ਕਰਕੇ ਉਹਦੇ ਚ ਚੀਜ਼ ਵੜ ਕੇ ਰਿਹਾ, ਮੈਂ ਆ ਰਿਹਾ ਯਾਰ, ਮੈਂ ਤੇਰਾ ਨਹਾਰ ਆ। ਅੱਜ ਭਾਈ ਫੈਸਲ ਉਹਦੇ ਵਿੱਚ ਹੀ ਚੀਜ਼ੀ ਵੜ ਕੇ ਕਰੀ ਲੌਂਗ ਲੈਣ ਚੱਲਾ ਤੇ ਲੋਕੀ ਮਨਾ ਕਰਦੇ, ਓਏ ਨਾ। ਉਸਤਾਦ ਜੀ ਖੋਤੇ ਨੂੰ ਪੁੱਛਿਆ ਤਾਂ ਮੀਆਂ ਖੋਟੇ ਚੂਰੀ ਖਾਣੀ ਹੈ। ਕੁੜੀ ਖਾਣੀ। ਉਹ ਇਸਤਾਨ ਨੇ ਬੜੀ ਦੇਰ ਪਹਿਲੇ ਜੁਗਤ ਕਰਤੀ ਹੈ। ਹੋ ਗਈ ਆ? ਹਾਂ ਚੱਲ ਕੋਈ ਗੱਲ ਨਹੀਂ, ਹੋ ਜਾਂਦੀ ਚਲੋ ਮੇਰਾ ਤੇ ਉਸਤਾਦ ਦਾ ਜ਼ਹਿਨ ਇੱਕ ਹੋ ਗਿਆ ਨਾ। ਹਾਂ, ਇਹ ਵੀ ਬਿਲਕੁਲ। ਹੋ ਗਈ ਜੀ। ਅੰਡ ਹੁੰਦੀ ਹੈ ਲੋਕ ਨੂੰ ਠੋਕ ਕੇ ਨਾ ਉਹਦਾ ਨਾਲ ਬੱਕਰੀ ਬੰਦ। ਅੱਛਾ ਹੁਣ ਫਸ ਗਿਆ ਲੌਂਗ। ਤੁਹਾਨੂੰ ਲੌਂਗ ਦਾ ਨਹੀਂ ਪਤਾ ਕਿਹਨੂੰ ਕਹਿੰਦਾ ਜੀ। ਲੋਕ ਨਾ ਚੂਈ ਚੂਆ ਖੱਡਿਆ ਹੁੰਦਾ ਅੱਜ ਕੱਲ੍ਹ। ਤੇ ਕੁੜੀ ਨੂੰ ਲੌਂਗ ਪੜਾਉਂਦਾ, ਕਹਿੰਦਾ ਆਪਣੀ ਹੁਣ ਲੌਂਗ ਟਰਮ ਰਿਲੇਸ਼ਨਸ਼ਿਪ। ਅਨੋਨੀਰ ਦਾ ਬਾਂਦਰ ਨਾ ਤਮਾਸ਼ੇ ਤੋਂ ਫੌਰਨ ਬਾਅਦ ਆਪਣੀ ਰੋਟੀ ਖੋਲ ਕੇ ਬੈਠਾ ਹੁੰਦਾ। ਲੌਂਗ ਟਾਈਮ ਲਿਖਣਾ ਸੀ, ਲੌਂਗ ਦੇ ਸਪੈਲ ਨਹੀਂ ਸੀ ਆਉਂਦੇ, ਲੌਂਗ ਰੱਖ ਕੇ ਟਾਈਮ ਲਿਖਦਾ। ਅੱਧਾ ਕਿਲੋ ਲੌਂਗ ਲੈ ਕੇ ਮੁਸਨ ਸ਼ਹੀਦ ਦੇ ਦਰਵਾਜ਼ਾ ਖੜਕਾਈ ਚ, ਕਹਿੰਦਾ ਬਾਜੀ ਤੁਸੀਂ ਐਵੇਂ ਖੱਪ ਆਈ, ਮੇਰਾ ਗਵਾਚ ਗਿਆ, ਲੋ ਲੈ ਲਓ ਕਿਤੇ। ਘੜੀ ਦੇ ਲੌਂਗ ਰੱਖ ਕੇ ਕਹਿੰਦਾ ਮੈਂ ਲੌਂਗ ਟਾਈਮ ਬਾਅਦ ਆਇਆ। ਇੱਕ ਦੁਕਾਨਦਾਰ ਨੂੰ ਕਹਿੰਦਾ ਲੌਂਗ ਹੈਗੇ, ਉਹ ਕਹਿੰਦਾ ਹੈਗੇ, ਤੇ ਮਸਰਸ਼ੀ ਨੂੰ ਕਾਲ ਕਰਤੀ ਕਿ ਬਾਜੀ ਇਹਦੇ ਕੋਲ ਪਏ ਆ। ਨਹੀਂ ਕਹਿੰਦਾ ਜਿਹੜਾ ਤੂੰ ਤੁਹਾਡਾ ਲੌਂਗ ਨਹੀਂ ਗਵਾਚਾ, ਇਹਦੇ ਕੋਲ ਲੱਭ ਗਿਆ। ਗੁੱਲੀ ਨੂੰ ਅੱਗ ਲਾ ਕੇ ਮੂੰਹ ਨੂੰ ਲਾਇਆ, ਕਹਿੰਦਾ ਸਿਗਾਰ ਪੀਨੇ। ਕਾਲੂ ਕਹਿੰਦਾ ਬੇਵਕੂਫਾ ਵੇਚ ਪੀਂਦਾ ਸੀ, ਗੱਲਾਂ ਕਰਦੇ ਕਹਿੰਦਾ ਉਹ ਵੀ ਪੋਲਾ ਕਰੀ ਜਾਂਦੇ। ਅੱਛਾ ਤਾਂ ਫਿਰ ਕੀ ਕरेंगे, ਕਬ ਜਾएंगे? ਵੇਚ ਵੀ ਉਹ ਪੋਲਾ ਕਰੀ ਜਾਣ। ਹਾਂਜੀ ਭਾਜੀ। ਉਸਤਾਦ ਜੀ ਇਹ ਫਿਰ ਤੁਹਾਨੂੰ ਹੀ ਆ ਜੀ ਜੀ। ਕਿਉਂਕਿ ਤੁਹਾਡੀ ਬੜੀ ਦੁੱਖੀ ਲੱਗ। ਓਏ ਹੋਏ ਹੋਏ। ਜੀ ਜੀ। ਗੁੱਲੀ ਸਾਲੇ ਦੇ ਉੱਤੇ ਚਾਹ ਬਣਾਈ ਹੁੰਦੀ। ਅੱਛਾ ਇਹ ਸਾਲਾ ਪਤਾ ਕੀ ਕਰਦਾ ਜੀ, ਜਿੰਨੇ ਜਿਹਦੀ ਜਿਹੜੀ ਲਹਾਈ ਹੁੰਦੀ ਨਾ ਉਹਨੂੰ ਨਹੀਂ ਕਰਦਾ ਜੀ। ਲਾਫਟਰ ਵੀ ਦਵੇ। ਆਹੋ ਜੀ ਮਜਬੂਰੀ ਬਣ ਜਾਓ। ਜੀ ਜੀ। ਉਸਤਾਦ ਜੀ ਤੁਹਾਨੂੰ ਜੋ ਪਤਾ ਯਾਨੀ ਬੜੀ ਵੀਆਈਪੀ ਤੁਹਾਡੇ ਯਾਨੀ ਤੁਸੀਂ ਬੜੇ ਦੁਖੀ ਇਨਸਾਨ ਜੀ। ਲੈਵਲ ਦੇ ਮੁਤਾਬਕ। ਹਾਂਜੀ ਉਹ ਕਿੱਥੇ ਗਈ ਉਸਤਾਦ ਜੀ? ਸਾਹਿਬ ਵਾਲੀ। ਸਾਹਿਬ ਵਾਲੀ ਤੇ ਮੁੱਕ ਗਿਆ ਓਏ ਕੰਮ। ਕਮਾਲ ਸੀ ਉਸਤਾਦ ਜੀ, ਕੀ ਬਾਤ ਹੈ ਉਸਤਾਦ ਜੀ। ਉਹ ਮੁਕਰਰ ਕਰ ਦੇਣਾ ਜਰਾ ਜੁਗਤ ਬਾਅਦ ਚ ਵਾਰੀ। ਕਿਹੜੀ? ਉਹ ਸਾਹਿਬ ਮੌਸਮ ਵਾਲਾ ਖਜ਼ਾਂ ਵਾਲਾ। ਹਾਏ ਹਾਂ ਹਾਏ 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 ਬਈ ਕਸਮ ਵਾਲੀ ਗੱਲ, ਮੇਰਾ ਦਿਲ ਚੀਰਿਆ ਗਿਆ। ਕੀ ਨਹੀਂ ਕਰਦਾ। ਤਾਂ ਨਹੀਂ ਯਕੀਨ ਹੈ ਭਾਈ। ਓਏ ਉਸਤਾਦ ਜੀ ਮੈਨੂੰ ਸੈਂਡ ਕਰਨਾ ਸੀ ਤੁਸੀਂ। ਇੱਕ ਮਿੰਟ ਮੈਂ ਦੇਖ ਤੇ ਲੈਂਦੇ ਹੈ ਵੀ ਮੈਂ ਡਿਲੀਟ ਕਰਤੀ। ਮੈਂ ਕਹਿੰਦਾ ਰੀਡ ਹੋ ਗਈ। नहीं हैगा। ਤਾਂ ਮਿਲੇਗੀ आई ਸਾਰੇ। आई। ਹਾਏ मौसम खिजां मिल सकता है साहिब, ਹਾਏ सब्ज बाग देखते देखते थक गया। ਹਾਏ थोड़ी मट्टी मिल सकती है साहिब, उसकी मोहब्बत को दफन करना है। अरसलान हैप्पी बाजी। कुछ मीठा मिल सकता है साहिब, सच बोल बोल के मुंह कड़वा हो गया। एल्फी मिल सकती है साहिब, सभी ख्वाब टूट गए। ਹਾਏ ਹਾਏ। रक्षा मिलेगा साहिब। ਕਿਉਂ ਲਾਸ਼ ਕਰਨੀ ਤੂੰ? एक बात कहूं साहिब, ਹਾਂਜੀ एक छड़ी पाल लो, बुढ़ापे में बेसहारा नहीं छोड़ेगी। ਹਾਏ ਵਾਹ ਵਾਹ।
ਮੈਂ ਕਿਹਾ ਰਕਸ਼ਾ ਮਿਲੇਗਾ ਸਾਹਿਬ। ਉਹ ਸਵੇਰ 6 ਵਜੇ ਮੰਗਾਈ ਤੂੰ। ਸਾਜੀ ਸੈਂਡ ਕਰਨਾ ਮੈਨੂੰ। ਉਹ ਯਾਰ ਕਰ ਦੇਣਾ ਯਾਰ, ਫੈਸਲ ਕਰ ਦੇਣਾ ਲੈ ਯਾਰ। ਰਕਸ਼ਾ ਮਿਲੇਗਾ ਸਾਹਿਬ। GTS ਜਾਣਾ ਹੈ। ਉੱਥੇ ਵੀ ਪ੍ਰਾਹੁਣੇ ਆ ਰਹੇ ਨੇ। ਨਹੀਂ ਇਹ ਸ਼ਾਇਦ ਆਪ ਜਾਣਾ ਹੋਵੇ ਇਹਨੇ। ਹਾਂਜੀ ਉਸਤਾਦ ਜੀ ਰਕਸ਼ਨਾ ਰਿਲੇਟਡ ਹਰ ਉਸਤਾਦ ਚੀਜ਼ ਜੀ ਦੇਖਿਓ ਜ਼ਰਾ ਦੇਖਣਾ ਭੋਲਿਆਂ ਵਾਲਾ ਕਾਕਾ ਹੁੰਦਾ। ਜਿਹਦੇ ਧੋਲੇ ਆਏ ਹੁੰਦੇ। ਅੱਛਾ ਇਹਨੇ ਕਿਸੇ ਗੱਲ ਤੋਂ ਬਿਸਤ ਹੋ ਗਿਆ, ਦੋ ਬੰਦਿਆਂ ਦੀ ਸੁਲ੍ਹਾ ਕਰਾਉਣ ਲੱਗਿਆ ਨਾ, ਉਹ ਦੋ ਬੰਦਿਆਂ ਦੇ ਵਿੱਚ ਕੋਈ ਮਸਲਾ ਬਣਿਆ, ਇਹਨੇ ਵਿੱਚ ਪੈ ਕੇ ਸੁਲ੍ਹਾ ਕਰਾਈ ਤੇ ਉਹ ਦੋਵੇਂ ਇਹਦੇ ਤੇ ਪੈ ਗਏ। ਉਹਨਾਂ ਨੇ ਕਿਹਾ ਜੀ ਇਹਨੇ ਇਹਦਾ ਬੇੜਾ ਗਰਕ ਹੋਇਆ। ਤੇ ਬਾਹਰ ਆ ਕਹਿ ਰਿਹਾ ਮੈਂ ਤਾਂ ਕਹਿੰਦਾ ਕੋਲਿਆਂ ਦੀ ਦਲਾਲੀ ਚ ਮੂੰਹ ਚਿੱਟਾ ਕਰਾ। ਆਓ ਗਾਣਾ ਤੇ ਪਹਿਲੇ ਹੀ ਹਾਂਜੀ ਉਸਤਾਦ ਜੀ ਇਹ ਬੜੀ VIP ਜੁਗਤ ਸੀਗੀ ਤੁਹਾਨੂੰ, ਕਿਉਂਕਿ ਆਣ ਦਿਓ ਜੀ, ਆਣ ਦਿਓ ਤੁਸੀਂ ਭਾਈ ਬੜੇ ਦੁਖੀ ਇਨਸਾਨ ਜੀ ਭਾਜੀ। ਤੁਹਾਡਾ ਦਿਲ ਬੜਾ ਗਹਿਰਾ ਦੁੱਖਾਂ ਨਾਲ ਭਰਿਆ ਆਇਆ ਵਾ। ਮੈਨੂੰ ਵੀ ਬੜਾ ਮਹਿਸੂਸ ਹੁੰਦਾ ਜਦੋਂ ਤੁਸੀਂ ਅੰਦਰ ਕੱਲੇ ਮੋਬਾਈਲ ਤੇ ਲੱਗੇ ਨੇ ਤੇ ਮੈਨੂੰ ਮੂੰਹ ਨਹੀਂ ਲਾਉਂਦੇ, ਮੈਂ ਕੁੱਟਦਾ ਰਹਿਣਾ, ਤੁਸੀਂ ਮੇਰੇ ਦੇ ਨਹੀਂ, ਤਾਂ ਕਰਕੇ ਮੈਂ ਤੁਹਾਡੇ ਤੇ ਜੁਗ ਲਿਖੀ ਕਿ ਕੁੜੀਓ ਵਾਲੋ ਕਹਿ ਕੇ ਦੁੱਖ ਵੰਡੇ ਹੁੰਦੇ। ਕੁੜੀਓ ਬਾਲੋ ਚੀਜ਼ ਮੰਡੀ ਦੀ। ਅੰਦੋਨੀ ਵਰਗਾ ਬੰਦਾ ਨਾ ਕੋਲਾਂ ਵਾਲੀ ਦਰੀ ਤੇ ਸ਼ੀਸ਼ਾ ਲਾ ਕੇ ਬੈਠਾ ਹੁੰਦਾ। ਅੱਛਾ ਸ਼ੀਸ਼ੇ ਦਾ ਇੰਜ ਕਿਹਾ ਛੱਲੇ ਵੀ ਕਰ ਛੱਲੇ ਕਰ ਸ਼ੀਸ਼ਾ ਮਰੇ ਛੱਲੇ ਕਰਦੇ ਹੁੰਦੇ। ਕਿਹੜਾ ਸ਼ੀਸ਼ਾ ਯਾਰ ਦਾ ਦੀ ਛੱਲੇ ਪਤਾ ਨਹੀਂ ਕਿਤੇ ਚੀਜ਼ਾਂ ਅੱਛਾ ਛੱਲੇ ਵੀ ਏਦਾਂ ਐਡੀ ਵਾਰ ਛੱਲਿਆਂ ਦੀ ਟ੍ਰੇਨ ਬਰਸਤ ਮਾਰਦਾ ਛੱਲਿਆਂ ਦਾ। ਸ਼ੀਸ਼ਾ ਪੀ ਕੇ ਜੇਬ ਚ ਛੱਲੇ ਕੱਢਣ ਦਿਆ। ਓਏ ਬੋਲ ਚੱਲੇ ਜੀ ਭਾਈ, ਸ਼ੀਸ਼ੇ ਦਾ ਕੱਚ ਲਾ ਕੇ ਛੱਲੇ ਪੀਓ ਸਿੱਟਦੇ। ਸਿਗਰਟ ਦਾ ਛੱਲਾ ਉਂਗਲ ਚ ਪਾਇਆ ਹੁੰਦਾ। ਆ ਇਦਾਂ ਦਾ ਬੱਚਾ ਨਾ ਗੈਸੀ ਪਕਾਰਾਂ ਦੇ ਪਿੱਛਾ ਕਰਦਾ ਕਰਦਾ ਗਵਾ ਜਾਂਦਾ। ਤਾਜੀ ਇਦਾਂ ਦੀ ਮਾਈ ਆਪਣੇ ਬੰਦੇ ਮਰੋਂ ਤੇ ਇੱਕ ਦਿਨ ਬਾਅਦ ਲਾਲ ਵਾਲ ਵਾਦੀ ਹੁੰਦੀ। ਨੋਨੀ ਆਪਣੀ ਗਨ ਚ ਸੰਡੇ ਮੈਗਜ਼ੀਨ ਤੁੰਨਣ ਦੇ ਰਿਹਾ। ਸੰਡੇ ਮੈਗਜ਼ੀਨ ਕੀ ਬਾਤ ਹੈ। ਇਦਾਂ ਦੇ ਬੱਚੇ ਨੂੰ ਸਕੀ ਖਾਲਾ ਕਹਿੰਦੇ ਹੁੰਦੇ, ਉਹਨੂੰ ਨਾਲ ਲਿਆਓ ਭਾਈ। ਲੈ ਭਾਜੀ ਨਹੀਂ ਬਾਜੀ ਬੱਦੀ ਕੱਪੜੇ ਬਹੁਤ ਖਰਾਬ ਕਰਦਾ। ਮਿੱਠੇ ਵਰਗੇ ਬੱਚੇ ਇੰਨੇ ਦੁਖੀ ਹੁੰਦੇ ਤੇ ਦੂਜੀ ਕਲਾਸ ਚ ਮੁੱਛਦਾੜੀ ਹੈ ਜੀ। ਮਿੱਠੇ ਵਰਗੇ ਬੰਦੇ ਨੂੰ ਘਰੋਂ ਸਿਰਫ ਇਸ ਲਈ ਕੁੱਟ ਪੈਂਦੀ ਹੁੰਦੀ, ਔਰ ਤੂੰ ਪਰੌਣੇ ਵਾਲੀ ਰਸਾਈ ਚ ਕਿਉਂ ਪਿਆ। ਤਾਜੀ ਇਦਾਂ ਦੇ ਬੱਚੇ ਨਾ ਅੱਬਾ ਕਿਤੇ ਪ੍ਰਾਹੁਣਾ ਜਾਵੇ ਨਾ, ਤੂੰ ਪੁੱਛਣ ਚਾਚੂ ਜੀ ਕੀ ਬਣਾ, ਇਦਾਂ ਦਾ ਬੱਚਾ ਥੋੜਾ ਕੁਛ ਯਾਦ ਕਿਹੜੇ ਆ ਯਾਦ ਕਿਹੜੇ ਆ। ਭਾਈ ਫੈਸਲ ਦੂਸਰੀ ਤੀਸਰੀ ਕਲਾਸ ਚ ਇੰਨਾ ਫੇਲ ਹੋਇਆ, ਉਹ ਬੱਚੇ ਮਤਲਬ ਉਹ ਨਵੇਂ ਅੰਦਰੇ ਤੇ ਉੱਥੇ ਬੈਠਾ ਕਹਿੰਦਾ ਆ ਗਿਆ ਸਰ। ਅੱਛਾ ਇੰਨਾ ਫੇਲ ਹੋ ਗਿਆ ਤਾਂ ਬੁੱਢਾ ਹੋ ਗਿਆ। ਚੱਲ ਅਗਲਾ ਕੱਢ। ਇਦਾਂ ਦੇ ਬੱਚੇ ਨੂੰ ਉਸਤਾਦ ਜੀ ਨੇ ਉਹਨੇ ਪਿਛਲੀਆਂ ਡਿਲੀਟ ਵੀ ਕਰੀ ਜਾ, ਮੈਮਰੀ ਫੁੱਲ ਹੋਈ ਜਾਂਦੀ ਤੇਰੀ। ਆ ਕਲਾਸ ਚ ਨੇ ਉਹਨੇ ਕੇ ਬੱਚੇ ਨੂੰ ਮਾਸਟਰ ਕਹਿੰਦਾ ਕਾਨ ਪਕੜੋ ਤੇ ਉਹ ਕੋ ਮੇਰੇ ਅੱਬੂ ਬਹੁਤ ਹੋਏ ਹੋਏ ਵੀ ਇਹ ਤੇ ਤੂੰ ਗੱਲ ਫੜਦਾ ਵੀ ਅੱਬੂ ਨੇ ਕਿਤੇ ਤੂੰ ਜੰਗਲਾ ਬੁਲਾ ਲਾ ਸੀ। ਮਾਸਟਰ ਮਿੱਠੇ ਵਰਗੇ ਬੱਚੇ ਨੂੰ ਕਹਿੰਦਾ ਕੰਨ ਫੜ। ਇਦਾਂ ਦਾ ਯਾਰ ਉਹਨੇ ਕੰਨਾਂ ਦਾ ਕਿਹਾ ਨਾ ਮਾਫੀ ਦੇ ਵਿੱਚ ਕਿਹੜੀ ਜਾਂਦੀ ਗੱਲ। ਇਦਾਂ ਦਾ ਭੱਲੇ ਦਾ ਮਸਤ ਹੁੰਦਾ ਵਾ ਜਿਹੜਾ ਕੁਰਬਾਨੀ ਦੇ ਕੇ ਕਹੂਗਾ ਜੀ ਹੁਣ ਸੇਵ ਹੋ ਗਈ, ਉਹ ਵੱਡਿਆਂ ਨੂੰ ਵੀ ਬੋਲਿਆ ਕਰੋ ਜੇ ਤੁਸੀਂ ਜੋ ਛੋਟੇ ਨੂੰ ਬੋਲਦੇ। ਹਾਂਜੀ ਭਾਜੀ ਦੱਸੋ। ਉਸਤਾਦ ਜੀ ਇਹ ਵੀ ਤੁਹਾਨੂੰ ਹੀ ਹੈ ਜੁਗਤ, ਕਿਉਂਕਿ ਤੁਸੀਂ VIP ਲੱਗਣ ਦੇ ਸਾਰਿਆਂ ਨੂੰ, ਕਿਉਂਕਿ ਤੁਹਾਡੇ ਸ਼ਰਟ ਵੀ ਚੰਡੀ ਆ, ਯਾਰ ਅੱਛਾ ਚੱਲ ਅੱਗੇ ਗੱਲ ਨਾ। ਤੁਸੀਂ ਵਾਲ ਵੀ ਪਾਏ ਆ, ਪਿਆਰੇ ਲੱਗਣ ਦੇ ਮਾਸ਼ਾਅੱਲਾ। ਤੇ ਇੱਕ ਜੋ ਹਰ ਜੁਗਤ ਤੇ ਮੇਰਾ ਸ਼ਜਰਾ ਬਿਆਨ ਕਰਨ ਲੱਗ ਪੈਂਦਾ। ਇਹ ਤੁਹਾਨੂੰ ਜੁਗਤ ਹੈ ਜੀ ਕਿ ਹੱਥ ਪਰੇ ਕਰੋ ਸਹੀ ਤਰੀਕੇ ਨਾਲ। ਹਾਂਜੀ ਉਸਤਾਦ ਜੀ 5 ਸਕੋਰ ਦਾ ਛੱਕਾ ਦਿੱਤਾ ਹੁੰਦਾ। ਆਹਾ ਹੈਲੋ ਜੀ, 5 ਸਕੋਰ ਦਾ ਚੱਕਾ ਦਿੱਤਾ ਹੁੰਦਾ। ਆ ਕਾਲੂ ਦਾ ਉਸਤਾਦ ਜੀ ਵਰਗੇ ਬੱਚੇ ਨੂੰ ਮਾਸਟਰ ਕਹਿੰਦਾ ਖਾਲੀ ਜਗ੍ਹਾ ਪੁਰ ਕਰੋ ਤੇ ਮੂੰਹ ਚ ਉਂਗਲ ਲੈ ਲੈਣੀਆਂ ਉਹ। ਉਸਤਾਦ ਜੀ ਡਾਕਟਰ ਕੋ ਗਏ ਭਾਈ ਫੈਸਲ ਤੇ ਉਹਨੇ ਕਿਹਾ ਅੱਖ ਖੋਲ ਤੇ ਉੱਥੇ ਟਾਲਕ ਮਾਰਨ, ਅੱਖ ਤੇ ਬੜੀ ਦੇਰ ਦੀ ਖੁੱਲੀ ਹੈ। ਅੱਖ ਤੇ ਮੇਰੀ ਉਸ ਦਿਨ ਨਹੀਂ ਖੁੱਲ ਗਈ ਸੀ। ਉਹ ਯਾਰ ਉਸਤਾਦ ਜੀ ਨੂੰ ਕਰੋਗਾ ਯਾਰ। ਆ ਕਾਲੂ ਵਰਗਾ ਬੱਕਰਾ ਨਾ ਨਾਲ ਦੇ ਦਾ ਪੌਦਾ ਖਾਂਦਾ ਖਾਂਦਾ ਬਿਜਲੀ ਦੇ ਤਾਰਾਂ ਮੂੰਹ ਲੜਨਾ। ਕਾਲੂ ਵਰਗੇ ਬੱਕਰੇ ਨੂੰ ਸਿਰਫ ਇਸ ਕਰਕੇ ਛਿੱਤਰ ਪੈ ਜਾਂਦੇ ਕਿ ਲਾੜੇ ਦੀ ਕਾਰ ਤੇ ਚੜ ਕੇ ਕਿਉਂ ਫੁੱਲ ਕਰਦੇ। ਬੱਕਰੇ ਕਾਲੂ ਵਰਗਾ ਬੱਕਰਾ ਹੀ ਸੋਚਦਾ ਮਰ ਜਾਂਦਾ, ਮੇਰੀਆਂ ਇੰਨੀਆਂ ਘੱਟ ਮਿੰਕਣਾ। ਕਾਲੂ ਵਰਗੇ ਬੱਕਰੇ ਸਾਰੀ ਦਿਹਾੜੀ ਫਿਰ ਫੁਰ ਕੇ ਸ਼ਾਮ ਨੂੰ ਇਹ ਕਹਿੰਦੇ ਅੱਜ ਪੂਰੇ ਬੈ ਨਹੀਂ ਕਰ ਹੋਈ, ਟਾਰਗੇਟ ਨਹੀਂ ਪੂਰਾ ਹੋਇਆ। ਬੈ ਦਾ ਮਿੱਠੇ ਵਰਗੇ ਬੱਕਰੇ ਨਾ ਡੇਂਗਣਾ ਚੁੱਕ ਕੇ ਹਕੀਮ ਕੋ ਚਲੇ ਜਾਂਦੇ ਆ। ਕੱਲ ਦੀਆਂ ਬਰਾਉਣਾ ਭਾਜੀ ਇਹ ਕਾਲੂ ਨੂੰ ਜੁਗਤ ਆ, ਕਿਉਂਕਿ ਬੜੀ ਮਾਠੀ ਜੁਗਤ ਸੀ ਇਹ, ਹਾਂਜੀ ਤੇ ਬੰਦੇ ਨੂੰ ਵੀ ਇਦਾਂ ਦੇ ਮਾਰਨੀ ਪੈਣੀ ਸੀ। ਮੈਨੂੰ ਜਿੰਨ ਦਾ ਬਚਪਨ ਹੁੰਦਾ। ਅਰੇ ਵਾਹ ਵਾਹ ਗੱਲਾਂ ਤੂੰ ਓਹੋ ਆ ਕਾਲੂ ਵਰਗਾ ਬੱਕਰਾ ਨਾ ਖੁਰਲੀ 'ਚ ਸਿਰ ਸੁੱਟ ਕੇ ਬੈਠਾ ਹੁੰਦਾ, ਪੁੱਛੋ ਨਾ ਕੀ ਹੋਇਆ, ਬੱਕਰੀ ਛੱਡ ਗਈ। ਸਾਜੀ ਇਹ ਭਾਈ ਫੈਸਲ ਨੂੰ ਜੁਗਤ
ਕਿਉਂਕਿ ਮੇਰੇ ਬੜੇ ਸੀਨੀਅਰ ਮੋਸਟ, ਮੈਂ ਇਹਨਾਂ ਦੀ ਬੜੀ ਇੱਜ਼ਤ ਕਰਦਾ ਕਿਉਂਕਿ ਇਹ ਜੁਗਤ ਮਾਰਾਂਗੇ ਤੇ ਅੱਗੇ ਆਵਾਂਗੇ ਇਹਨਾਂ ਨੂੰ ਪਿੱਛੇ ਕਰਕੇ ਤੇ ਕਰ ਲਾ ਆਰੀ ਨਾਲ ਰਿਸ਼ਤਾ ਕੱਟਿਆ ਹੁੰਦਾ ਹੈ। ਅਰੇ ਵਾਹ ਵਾਹ। ਅੱਛਾ ਅੱਜ ਦੋ ਬਾਸ ਇੱਕੋ ਸਾਈਡ ਤੇ ਬਾਤ ਹੈ ਜੀ। ਇਹ ਬਾਸ ਇੱਕ ਹੀ ਹੋਇਆ ਵਾ। ਬਾਸ ਇੱਕ ਹੀ ਹੋਇਆ ਵਾ। ਇਹ ਭਾਈ ਫੈਸਲ ਨੂੰ ਜੁਗਤ ਆ ਕਿਉਂਕਿ ਬੜੇ ਇੱਜ਼ਤ ਵਾਲੀ ਜਗ੍ਹਾ ਨੇ ਮੇਰੀ, ਕਿਉਂਕਿ ਲਾਲ ਸ਼ਰਟ ਪਾਈ ਪਿਆਰੇ ਲੱਗ ਰਹੇ ਨੇ ਇਹ ਮੰਮੀ ਡੈਡੀ ਮਸਤ ਹੁੰਦਾ। ਕਰਤੀ ਨਾਂਗੀ ਤਾਂ ਜੀ। ਆਏ ਚਲੋ ਅਗਲੀ ਕਰਦੇ ਨੇ, ਤੁਹਾਨੂੰ ਕਰਦੇ ਨੇ। ਮੇਰਾ ਤਾਂ ਨਹੀਂ ਪੁੱਛਦੇ ਯਾਰ। ਅੱਛਾ ਵੀ ਕੈਸੀ ਭਾਈ ਅੰਡਰਟੇਕਰ ਕੋ ਘੰਟਾ ਕੁੱਟ ਖਾ ਕੇ ਹਾਰ ਕੇ ਤੇ ਬਾਅਦ ਹੱਸ ਕੇ ਆਉਂਦੇ। ਉਹ ਕਹਿੰਦੇ ਤੂੰ ਹੱਸਣ ਡਿਆ, ਕਹਿੰਦਾ ਸ਼ੁਕਰ ਆ ਜਾਨ ਬਚ ਗਈ। ਛੱਲੀ ਦੀਆਂ ਬਾਵਾ ਟੰਗੀਆਂ ਹੁੰਦੀਆਂ ਤੇ ਛੱਲੀ ਸੁਣੀ ਇੰਜ ਕਰਕੇ ਨਾ ਪੂਰਾ ਉਹਦਾ ਕੱਪ ਜਿਹਾ ਵੀ ਬਣਾਇਆ ਤੇ ਥੱਲੇ ਉਖਾੜ ਦਿਆ। ਸਾਜੀ ਡਾਕਟਰ ਨਾ ਡੱਡੂ ਤੇ ਐਕਸਪੈਰੀਮੈਂਟ ਕਰਨ ਦੇ ਤੇ ਉਧਰੋਂ ਭਾਈ ਫੈਸਲਾ ਕੇ ਡੱਡੂ ਆਏ ਤੇ ਕਹਿੰਦਾ ਫੈਸਲਾ ਜਾਤੀ ਆ। 4 ਛੱਲੀਆਂ ਲੈ ਲਈਆਂ, ਉਹ ਦੇਖਿਆ ਨੇ ਬਾਹਰ ਤੇ ਉੱਥੋਂ ਜਾ ਕੇ 2 ਸੇਫਟੀਆਂ ਵੀ ਲੈ ਆਂਦੇ। ਸੋਹਣਾ ਛੱਲੀ ਨੂੰ ਕਹਿੰਦੇ ਸਾਜੀ ਯਾਰ ਕੁੱਤਿਆਂ ਨੂੰ ਪੁੱਛਣਾ ਤਾਂ ਫੜ ਕੇ ਐ ਘੁਮਾ ਦਿਆ, ਕਹਿੰਦਾ ਪੱਖਾ ਬਣ ਗਿਆ। ਉਹ ਬਾਰੇ 3 ਕਰਦਾ। ਅੰਡੋਨੀ ਬੇਵਕੂਫ ਆ। ਹਾਂਜੀ 2 ਮਿੰਟ ਲਾ ਕੇ ਛੱਲੀ ਛਿਲ ਕੇ ਕਹਿੰਦਾ ਉਹ ਅੱਛਾ ਅੰਦਰ ਛੱਲੀ ਸੀ। ਇਹ ਬੰਦ ਕਰਤੀ। ਅੱਛਾ ਇਹਨੇ ਸਮਝ ਕੇ ਕੀ 10 ਛੱਲੀਆਂ ਲਿਆ ਕੇ ਨਾ ਤੇ ਹਰ ਛੱਲੀ ਚੈੱਕ ਕਰਿਆ ਵੀ ਇਹਦੇ ਦਿਲ ਚ ਕਿ ਸੱਪ ਚੋਂ ਲੈਦਾ ਕੁਝ ਨਿਕਲਦਾ। ਤੇ ਕਹਿੰਦਾ ਇਹ ਚੋਂ ਛੱਲੀ ਨਹੀਂ, ਅੱਛਾ ਇਹ ਚੋਂ ਦੇਖਦੇ ਕੀ ਨਿਕਲਦਾ। ਛੱਲੀ ਲੈ ਗਿਆ ਤੈਨੂੰ ਕੱਦੂ ਕੱਤ ਕਰਨ ਦਿਆ। ਕੱਦੂ ਕੱਤ ਕਦੂਕਸ਼। ਚਲੋ ਕੱਦੂ ਕੱਤ ਸਾਡੀ ਹੁੰਦਾ। ਛੱਲੀ ਵਾਹਦ ਐਟਮ ਹੈਗੀ ਹੈ ਜਿਹਦੀਆਂ ਕਮ 99 ਐਟਮਾਂ ਬਣਦੀਆਂ। ਇੱਕ ਛੱਲੀ ਦਾ ਦਾਣਾ। ਸਾਜੀ ਅਨੋਨੀ ਉਹਨਾਂ ਦੇ ਸਾਰੇ ਘਰਦਿਆਂ ਦੇ ਇਹ ਗੱਲ ਕੀ ਸਹੀ ਗੱਲ ਹੈ ਜੀ? 99 ਤੋਂ ਵੀ ਜ਼ਿਆਦਾ ਬਣਦੀਆਂ ਹੋਣੀਆਂ। ਨਹੀਂ ਸਾਡੀ ਉਹ 99। ਸਹੀ ਕਹਿੰਦੇ ਆ ਮੈਂ ਯਾਰ। ਮੈਂ ਮਜ਼ਾਕ ਲਗਾਉਂ ਸੱਚ, ਮੈਂ ਮਜ਼ਾਕ ਲਗਾਉਂ। ਛੱਲੀ ਵੱਲ ਵੇਖ ਕੇ ਰਾਕਟ ਬਣਿਆ ਸੀ ਕੁਛ। ਸਾਡੀ ਛੱਡੀ ਦੇ ਵਾਲਾਂ ਨੂੰ ਕਲਰ ਲਾਈ ਜਾਵੇ। ਅਨੋਨੀ ਦੇ ਸਾਰੇ ਘਰਦਿਆਂ ਦੇ ਦੰਦ ਟੁੱਟ ਗਏ। ਕਿਉਂ? ਉਹ ਨੱਟਾਂ ਵਾਲੇ ਪਰੌਂਠੇ ਪਕਾ ਲਏ ਸੀ। ਵਾਹ ਉਹ ਛੱਲੀ ਦੇ ਵਾਲਾਂ ਦੀ ਗੁੱਤ ਕੀਤੀ ਹੁੰਦੀ ਹੈ। ਸਾਜੀ ਤੁੱਕੇ ਇਹਨਾਂ ਨੇ ਆਨਿਆਂ ਨੂੰ ਕਹਿੰਦੇ ਆ ਖਮੋਸ਼। ਤੁੱਕੇ ਦੀ ਵੀ ਲੈਦਾ ਐਟਮ ਬਣੀ। ਤੁੱਕੇ ਦਾ ਭਲਾ ਕੀ? ਕੌਨਫਲੈਕਸ ਕੌਨਫਲੋਰ। ਤੁੱਕਾ ਸਭ ਤੋਂ ਜ਼ਿਆਦਾ ਕਿੱਥੇ ਕੰਮ ਹੁੰਦਾ ਦੱਸੋ? ਤੁੱਕਾ ਆਗ ਜਲਾਣੇ ਚ। ਨਹੀਂ, ਤੁੱਕਾ ਲਾਉਣ ਤੇ ਜਿਹੜਾ ਕਹਿੰਦੇ ਇਹਦਾ ਤੁੱਕਾ ਲੱਗ ਗਿਆ। ਹਾਏ ਹਾਏ ਹਾਏ। ਲੱਗਣ ਤੇ ਉਹ ਤੇਰਾ ਤੇ ਤੁੱਕਾ ਲੱਗ ਗਿਆ। ਲੱਗਣ ਤੇ ਸਭ ਤੋਂ ਜ਼ਿਆਦਾ ਕੰਮ ਹੁੰਦਾ ਪਾਕਿਸਤਾਨ 'ਚ। ਅਨਨੋਨ ਬੰਦੇ ਦੀ ਲੱਖ ਰੁਪਏ ਤਨਖਾਹ ਲੱਗ ਜਾਓ, ਕਹਿੰਦੇ ਨੇ ਉਹ ਤੁੱਕਾ ਹੀ ਲੱਗਦਾ। ਕੈਸੀ ਅੱਛੀ ਗੱਲ। ਹਾਂ, ਹਰ ਜਗ੍ਹਾ ਤੇ ਤੁੱਕਾ ਲੱਗਦਾ। ਤੁੱਕਾ ਹੀ ਲੱਗਦਾ। ਯਾਰ ਖੁਸਰਾ ਸਵੇਰੇ ਉੱਠੇ ਨਾ ਗਰੂਦ ਵਿੱਚ ਇਦਾਂ ਦਾ ਮੂੰਹ ਬਣਦਾ। ਹਰ ਜੁਗਤ ਕਿਸ ਨੂੰ ਮੂੰਹ ਬਣਾ ਰਹੀ। ਤੁੱਕੇ ਨੂੰ ਛੋਟਾ ਜਿਹਾ ਪੱਖਾ ਫਸਾ ਕੇ ਉਹਦੀ ਮਧਾਣੀ ਬਣਾਇਆ ਫਰਸ਼। ਕੀ ਬਾਤ। ਨਹੀਂ ਉਹ ਨਹੀਂ ਹੁੰਦਾ ਜਿਹੜਾ ਤੁੱਕਾ ਵੱਡੀਆਂ ਮਿਰਚਾਂ, ਸ਼ਿਮਲਾ ਮਿਰਚ ਦੇ ਵਿੱਚ ਤੁੱਕਾ ਫਸਾ ਕੇ ਉਹਦੀ ਮਧਾਣੀ ਬਣਾਈ। ਉਹ ਬਣਦੀ ਸਹੀ ਗੱਲ। ਇੱਕ ਚੀਂਡੇ ਨਾਲ ਤਾਜੀ ਲਾਸਕਟ ਬਣ ਕੇ ਉਹਦੇ ਨਾਲ ਖੇਲ ਲੈਂਦੇ ਆ। ਉਹਨੇ ਯੋ ਬਣਾਇਆ। ਟਿੰਡੇ ਦਾ ਲਾਸਟਿਕ ਬਣ ਕੇ ਹਾਂਜੀ ਹੈ ਕੋਈ? ਸਾਜੀ ਇੱਕ ਨਿਕਲ ਆਈ ਵਿੱਚੋਂ ਜਿਹੜੀ ਨਹੀਂ ਸੀ ਹੋਈ। ਹਾਂਜੀ ਇਹ ਬੜੀ ਵੀਆਈਪੀ ਜੁਗਤ ਹੈ ਜੀ, ਤੁਹਾਨੂੰ ਕਰਾਂਗੇ ਕਿਉਂਕਿ ਕਰ ਰਹੇ ਜੁਗਤ ਕਰ ਤੁਹਾਡਾ ਟਰੋਜ਼ਰ ਜੁਗਤ ਕਰ। ਤੁਹਾਡਾ ਟਰੋਜ਼ਰ ਸ਼ਰਟ ਸੇਮ ਆ, ਪਿੱਛੇ ਇੰਗਲਿਸ਼ ਵੀ ਲਿਖੀ ਆ, ਪਤਾ ਨਹੀਂ ਗਵਾਚੇ ਜੇ ਤੁਸੀਂ। ਤੇ ਇਹ ਗੱਲ ਕਰਨ ਦਾ ਮਸਲਾ ਇਹ ਆ ਕਿ ਜਿਹੜੇ ਰਸਗੁੱਲੇ ਨਾਲ ਬੁੱਚੀਆਂ ਪਾਈਆਂ ਹੁੰਦੀਆਂ। ਉਹ ਬੁੱਚੀਆਂ ਨਹੀਂ ਹੁੰਦੀਆਂ। ਉਹ ਗੁਲਾਬ ਜਾਮਨ ਨਾਲ ਕਲੀ ਤੂੰ ਪਤਾ ਹੁਣ ਕੀ ਕਰਿਆ ਕਰ, ਸਾਰੀ ਤਮਹੀਦ ਕਰਦੇ ਕਰ ਜੁਗਤ ਰਹੇ। ਹਾਂ ਜੁਗਤ ਰਹਿੰਦੇ ਕਰ, ਉਹ ਪਹਿਲੀਆਂ ਗੱਲਾਂ ਹੀ ਕਰਦਿਆ ਕਰ ਬਸ। ਉਹ ਕੇਕ ਨੂੰ ਪੇਸਟਰੀ ਦੀ ਸ਼ਿਕਾਇਤ ਕੀਤੀ ਹੁੰਦੀ। ਓਏ ਇੱਧਰ ਵੇਖੋ, ਗਰੀਬ ਬਿਲ ਗੇਟਸ ਹੁੰਦਾ ਸੀ। ਓਏ ਬਿਲ ਗੇਟਸ ਦੀ ਵੱਡੇ ਵਿੱਚ ਦੇਖੀ ਸਾਡੇ ਬੇੜ ਤੇ ਗੁਰਬਤ ਜਾ ਗਈ ਐ ਤਾਂ ਪੱਤਲ ਦੀ ਜਾ ਗਈ। ਓਏ ਜਿੱਦਾਂ ਲਾਗਾ ਨਹੀਂ ਲੱਗਾ ਤਾਂ ਉਸ ਜਗ੍ਹਾ ਤੇ ਕਬਜ਼ਾ ਕੀਤਾ। ਯਾਰ ਯਾਰ ਮਾਮੇ ਦੇ ਗੁਰਦੇ ਤੇ ਪੱਥਰੀ ਨਿਕਲੀ ਆ ਤੇ ਕਹਿੰਦਾ ਦੱਸ ਕੇ ਦੀ ਮੁੱਠੀ ਚ। ਪਠਾਨ ਦਾਣੇ ਭੁੰਨਣ ਡਿਆ, ਜਿਹੜੇ ਪੁੜ ਕੇ ਬਾਹਰ ਹੀ ਡਿੱਗਦੇ ਉਹ ਚੱਕ ਕੇ ਕਹੀਏ ਆ ਕਸ਼ਮੀਰੀ ਮਕਈ ਕਰਦੀ, ਕਸ਼ਮੀਰੀ ਮਕਈ ਲੈ ਕੇ ਏਦਾਂ ਦੇ ਪਿੰਡੂ ਟੂਬਲ ਅੱਗੇ ਸਿਰ ਕਰਕੇ ਕਹੀ ਨਾ ਢਾ ਮੈਨੂੰ ਢਾ। ਪਿੱਛੇ ਹੋ ਜਾ ਕਰ, ਪਿੱਛੇ ਹੋ ਜਾ ਕਰ। ਗੈਰ ਤਾਂ ਸ਼ੁਕਰ ਕਰਕੇ ਅਗਲੇ ਨੂੰ ਵੀ ਪਰੇਸ਼ਾਨ ਹੈ ਤਾਂ ਵੀ ਖੁਦਾ ਦੀ। ਅੱਛਾ ਸਵੇਰੇ ਤੁਸੀਂ ਅੱਜ ਤੁਸੀਂ ਬਾਹਰ ਬੈਠਾ ਜੀ ਤੁਸੀਂ ਅੱਜ ਤੱਕ ਕੀ ਚਾਰਾ
ਉਹ ਕੋਲ ਉਹਦੇ ਨਾਲ ਫੁੱਲ ਨਾਲ ਸਿਰ ਲਾ ਕੇ ਗਾਣੇ ਗਾ ਰਹੇ। ਨਹੀਂ ਆਦਤ ਹੁੰਦੀ ਤੇ ਹੈ। ਅਸੀਂ 4 ਜਣੇ ਪਿੱਛੇ ਪਿੱਛੇ ਨੂੰ ਪਤਾ ਹੀ ਨਹੀਂ। ਆਦਤ ਹੁੰਦੀ ਹੈ ਕਿ ਕਸਮ ਹੈ ਗੱਲ ਬੋਲੀ ਕੋਈ ਵੀ ਜਾਂਦਾ ਨਹੀਂ। ਵਾ। ਗੱਲ ਅਗਰ ਕਰੇਗਾ ਤਾਂ ਹੁਣ ਆਪੀ ਗੱਲ ਕਰੇਗਾ ਆਪੀ ਅਗਰ ਨਾ ਉਹ ਤਾਂ ਬੇੜਾ ਗੱਲ ਕਰ ਦੇ ਏਦਾਂ ਦੇ ਬੰਦੇ ਦੁਕਾਨਦਾਰ ਕੋਲ ਸਿਰਫ ਮਾਚਸ ਲੈਣੀ ਹੈ ਸਿਗਰਟ ਲਾਉਣ ਵਾਸਤੇ ਨਾਲ ਇਹ ਗੱਲ ਵੀ ਕਰ ਦਿੰਦੇ ਕਿ ਐਵੇਂ ਦੀ ਆ ਮਾਚਸ ਦਾ ਹੀ ਧਾਰ ਨਾ ਦਿਆ ਕਰ ਕਿਸੇ ਨੂੰ ਤੂੰ ਜਾ ਚੁੱਪ ਕਰ ਅੱਜ ਕੱਲ੍ਹ ਦੇ ਬੰਦੇ ਨਹੀਂ ਹੈਗੇ। ਅਗਲੇ ਦਾ ਕੰਮ ਬੰਦ ਕਰਾ ਜਾਣਾ। ਭਲਾ ਹੋਵੇ ਭਰਾ ਅੱਗੇ ਤੋਂ ਮੈਂ ਤੇ ਯਾਦ ਕਰੂੰਗਾ। ਦੁਕਾਨ ਤੇ ਗਏ ਤਾਂ ਜੀ ਉਹਨੂੰ ਕਹਿੰਦੇ ਉਹ ਮੋਰੀਆਂ ਵਾਲਾ ਸਟicker ਦੇ ਦੀ ਕਾਕਤੀ ਨੂੰ ਹੋ ਗਈ ਆ। ਉਹ ਕਾਗਜ਼ੀ ਜਿਹੜੀ ਨਹੀਂ ਲਾਉਣ ਵਾਲੀ ਕਹਿੰਦਾ ਮੋਰੀਆਂ ਵਾਲਾ ਸਟicker ਦੇ ਦੇਣਾ। ਅਨੋਨੀ ਵਰਗੇ ਬੱਚੇ ਨਾਲੇ ਪਾਨ ਸ਼ਾਪ ਵਾਲੇ ਕੋ ਟਾਈਮ ਪੁੱਛਣਾ ਨਾਲੇ ਗੱਲ ਕਰ ਜਣੇ ਕੀ ਟਾਈਮ ਹੈ ਭਾਜੀ 7 ਵਜੇ ਕੋਕ ਨਹੀਂ ਵੇਖਦੀ ਹਨਾ ਭਾਜੀ ਵੀ ਤੂੰ ਜਾ ਤੈਨੂੰ ਕੀ ਮਸਲਾ? ਸਿਗਰਟ ਲਾ ਕੇ ਤੇ ਉਹਨੂੰ ਐਵੇਂ ਨਸੀਹਤ ਵੀ ਕਰਨਗੇ। ਸਰਦੀਆਂ 'ਚ ਫ੍ਰਿਜ ਘੱਟ ਹੀ ਚਲਾਇਆ ਕਰ। ਬਾਕੀ ਕਈ ਰਹਿ ਬੰਦੇ ਹੁੰਦੇ ਏਦਾਂ ਕਹਿ ਦਿੰਦੇ ਆ ਉਹ ਗੋਭੀ ਕਹਿੰਦੇ 2 ਘੰਟੇ ਬੰਦ ਰੱਖੀ 3 ਘੰਟੇ ਚੱਲਦੀ ਸਾਹ। ਨੋਨੀ ਵਰਗੇ ਬੰਦੇ ਨੂੰ ਪਤਾ ਹੁੰਦਾ ਕਿ ਇਹ ਬੰਦੇ ਨੇ 5 ਸਾਲ ਵਿੱਚ ਬਰਫ਼ ਲਾਈ ਫਿਰ ਜਾਣਗੇ ਬਰਫ਼ ਦਾ ਕਰ ਲਿਆ ਭਾਜੀ ਵੀ 5 ਸਾਲ ਦੇ ਵਿੱਚ ਉਹਨੇ ਆਹੋ ਇੱਕ ਬੰਦੇ ਨੇ ਸਰਦੀਆਂ 'ਚ ਬਰਫ਼ ਲਾਈ। ਮੈਂ ਉਹ ਸਰਦੀਆਂ 'ਚ ਲੋਂਦੇ ਆ ਭਾਜੀ। ਤੁਹਾਡੇ ਪੂਰੇ 12 ਮਹੀਨੇ ਬਰਫ਼ ਵਿਕਦੀ। ਨਹੀਂ ਉਹ ਦਸੰਬਰ ਜਨਵਰੀ 'ਚ ਲਈ। ਭਾਜਨ ਮੈਂ ਕਹਿੰਦਾ ਧੁੰਦ ਦੇ ਦਿਨਾਂ 'ਚ ਵੀ ਬਰਫ਼ ਵਿਕਦੀ। ਉਦੋਂ ਕੌਣ ਲੈ ਮੈਂ ਤੂੰ ਲੈ ਲੈ ਜਿੱਥੋਂ ਲਿਆ ਮੈਂ ਤੈਨੂੰ ਲੈ ਦਿੰਦਾ। ਅੱਡੇ ਹੈਗੇ ਨੇ ਮੱਛੀਆਂ ਵਾਲੇ ਲੈਂਦੇ ਸਾਰੇ। ਆਈਸਕ੍ਰੀਮ ਵਾਲੇ ਮੱਛੀ ਨੂੰ ਬਹੁਤੀ ਲੱਗਦੀ ਹੈ ਸਰਦੀਆਂ 'ਚ ਜ਼ਿਆਦਾ ਹਾਂ ਵਿਕਦੀ ਮੱਛੀ ਨੂੰ ਕਿੱਥੋਂ ਬਰਫ਼ ਇੰਨੀ ਆਉਂਦੀ ਹੁਣ ਦੱਸ। ਉਸਤਾਦ ਜੀ ਮੈਂ ਇੱਕ ਪਿੰਡ ਦੇ ਵਿੱਚ ਵੇਖਿਆ ਬਰਫ਼ ਲਾਈ ਬੰਦੇ ਨੇ ਕਹਿੰਦਾ ਭਾਈ ਪੀਣ ਵਾਲੇ ਲੈ ਜਾਂਦੇ। ਉਹ ਭਾਜਨ ਫੁੱਲ ਧੁੰਦ ਦੇ ਵਿੱਚ ਸਵੇਰੇ ਸਵੇਰੇ ਚਾਹ ਬੰਗਾਲੀ ਵਾਲੇ ਕੋ ਲੱਸੀ ਵਾਲੇ ਕੋ ਫੁੱਲ ਬਰਫ਼ ਪਾ ਕੇ ਲੋਕੀ ਲੱਸੀ ਪੀ ਰਹੇ ਹੁੰਦੇ ਪੀਂਦੇ। ਬਾਹਰ ਧੁੰਦ ਪੈ ਰਹੀ ਹੁੰਦੀ ਬਰਫ਼ ਨੂੰ ਐਵੇਂ ਗਰਮੀ 'ਚ ਉਹਦੀ ਖਪਤ ਜ਼ਿਆਦਾ ਹੋ ਜਾਂਦੀ। ਬਰਫ਼ ਦੀ ਤਸੀਰ ਠੰਡੀ ਹੈ। ਗਰਮ ਆ ਭਾਜੀ। ਗਰਮ ਗਰਮ ਆਹ ਬਰਫ਼ ਦੀ तस्वीर ही उल्टी है मेरे अखलाक के अमृत की हम जिसको पिलाते हैं वही जहर उगलता है। ਹਾਏ ਹਾਏ बड़ा बड़ा शेर थी। ਅੱਛਾ ਨੋਨੀ ਵਰਗੇ ਯਾਰ ਦੋਸਤ ਸਾਰੇ ਆਪਣਾ ਪਾਲ ਲਿਆ ਉਹਨੇ ਇਦਾਂ ਦੇ ਯਾਰ ਦੋਸਤ ਪਾਲ ਲਿਆ ਤੇ ਕੋਈ ਬਾਨਾ ਪੜ ਕੇ ਉਹ ਚੰਗਾ ਹੋਇਆ ਮੈਂ ਘਰ ਜਾਣਾ ਸੀਗਾ ਵੀ ਤੇਰਾ ਨਹੀਂ ਲਿਆ छह बंदे का खानदान होगा। ਕੀ ਜੀ 6 ਬੰਦੇ ਉਹ 50,000 ਫੁੱਟ ਦੀ ਪੌੜੀ 'ਚ ਇੱਕੋ ਹੀ ਪੌੜਾ ਹੁੰਦਾ ਹੀ। ਉਦਾਂ ਹੀ ਪੋਦਾ ਉਲਟੇ ਕੋਟਾ ਤੁਸੀਂ ਕਹਿੰਦੇ ਹੋ 50,000 ਫੁੱਟ ਦਾ ਐਚ ਚਾਹ ਆਹੋ ਓਏ ਪਲੇਨ ਜੰਪ ਹੁੰਦਾ ਹੀ ਓਏ। ਹੈਂ? ਪਲੇਨ ਜੰਪ ਬਸ। ਸਾਜੀ ਭਾਈ ਫੈਸਲਰ ਦਾ ਬਾਬਾ ਨਾ ਗਲੀ ਦੇ ਨੁੱਕਰ ਤੇ ਬੈਠਾ ਹੁੰਦਾ ਗੱਡੀ ਆ ਜਾਵੇ ਕੋਈ ਉਹ ਨਗਣੀ ਨਹੀਂ ਗਣੀ ਛੋਟੀ ਆ ਗੱਡੀ ਵੱਡੀ ਆ। ਉਹ ਕਿੱਧਰ ਬਾਲ ਲਈ ਉਹ ਚੁੱਕ ਮੰਜੀ ਯਾਰ ਇਹਨੇ ਲਾਦਾ ਹੀ ਸਿਆਪਾ ਪਾ ਉਹ ਮੇਰਾ ਹਾਂ ਉਹ ਮਲਕਾ ਦੇ ਆਇਆ ਲੈ ਆਹੋ ਏਦਾਂ ਹੀ ਹੈ। ਕਈਆਂ ਨੂੰ ਪਤਾ ਹੁੰਦਾ ਇੱਧਰ ਹੀ ਆਇਆ ਵਾ। ਤਾਂ ਜੀ ਭਾਈ ਫੈਸਲ ਨੇ ਇੰਨੀ ਸਪੀਡ ਨਾਲ ਇੱਧਰ ਦੇਖਿਆ ਨੈਣ ਨਕਸ਼ ਸਾਰੇ ਇੱਧਰ ਚਲੇ ਸਾਈਡ ਭਰਨੇ ਹੋ ਗਏ। ਇੱਡੀ ਸਪੀਡ ਨਾਲ ਕਿਦਾਂ ਇੱਧਰ ਵੇਖਿਆ ਨੈਕਸਟ ਇੱਧਰ ਆ ਕੇ ਪਿੱਛੋਂ ਗੁੱਲੀ ਜੀ ਇਹਨੂੰ ਉਹ ਕਾਰਟੂਨ ਨਾਲ ਚੰਦਾ ਕਾਰਟੂਨ ਨਾਲ ਚੰਦਾ ਉਹ ਲੱਭੇ ਹੋਏ ਸੀ। ਗਲੀ ਸੜਕ ਬਣਾਉਣ ਵਾਲੇ ਨਹੀਂ ਹੁੰਦੇ ਉਹਨਾਂ ਕੋ ਭਾਈ ਫੈਸਲੇ ਕੁੱਟ ਖਾ ਲਈ ਕਿਉਂ? ਉਹ ਲੋਕਾਂ ਨੇ ਲੜਕਾ ਨਹੀਂ ਉਹ ਥੱਲੇ ਆਪ ਪਰ ਤੋਈ ਜਾਂਦੇ ਮੈਂ ਆ ਕਿਉਂ ਨਲਕੇ ਦੇ ਲਾਗੇ ਬਹਿ ਕੇ ਗਈ ਆਣੇ ਤਾਂ ਬਟਨ ਕਿੱਥੇ ਆ ਲੋਕਾਂ ਨੇ ਨਲਕੇ ਦੀ ਬੁੱਕੀ ਪੁੱਛੀ ਜਾਵੇ ਕਿੱਥੇ ਪੈਣ ਦੀ। ਸਵੇਰੇ ਸਵੇਰੇ ਜਾ ਕੇ ਨਲਕਾ 300 ਵਾਰੀ ਇਧਰੋਂ ਕਰ ਰਿਹਾ ਮੁੜ ਕੇ 300 ਵਾਰੀ ਮੈਂ ਕਿਹਾ ਫੈਸਲਾ ਕੀ ਹੋਇਆ ਕਹਿੰਦਾ ਭਾਜੀ ਜਿਮ ਤੇ ਪੈਸੇ ਬਹੁਤ ਲੈਂਦੇ ਕਾਲੀ ਕਿਹੜੀ ਹੈ। ਆਹੋ ਤੇ 7000 ਲੀਟਰ ਪਾਣੀ ਲਾਇਆ ਕਰਦੇ ਵਾਹ ਤੇ ਇੱਥੇ ਡੰਡ ਬਣ ਗਿਆ ਥੱਲੇ ਐਂਡ ਕਰਕੇ ਬਾਹਰ ਇੱਥੇ ਡੋਲੇ ਬਣ ਗਏ ਕਸਮੇ ਕੋਈ ਨਹੀਂ ਕਰ ਯਕੀਨ ਕਰ ਇੱਧਰ ਨੂੰ ਹੋ ਗਏ ਸਾਰੇ। ਆਹੋ ਕੀ ਬਾਤ ਉਸਤਾਦ ਜੀ ਓਏ ਲੱਕ ਦੇ 6 ਪੈਕ ਬਣੇ ਹੁੰਦੇ। ਹਾਂ ਇੰਜ ਕਰਕੇ ਜੇਲ੍ਹ ਚ ਕੈਦੀ ਖੇਲਿਆ ਹੁੰਦਾ ਕਿੱਥੇ ਆਹੋ ਤੇ ਜੇਲ੍ਹ ਚ ਜ਼ਾਤ ਖੇਲਿਆ ਹੁੰਦਾ ਭਾਈ ਫੈਸਲੇ ਦਾ ਲਾੜਾ ਨਾ ਆਪਣਾ ਹਾਰ ਤੋੜ ਕੇ ਕੂਗਾ 2 ਕੈਪਟਨ ਲੈ ਕੇ ਬਈ ਯਾਰ ਹਾਰ ਟੁੱਟਣ ਵਾਲਾ ਬੜਾ ਦੌਰ ਹੁੰਦਾ ਸੀ ਵੀ ਤੋੜਾ ਲਾਉਣਾ ਚੋਰ ਹਾਰ ਤੋੜ ਬਈ ਇੰਜ ਦੀ ਦੌੜ ਹੁੰਦੇ ਸ਼ਹੀਦ ਦੀ। ਆਹੋ ਉਸਤਾਦ ਜੀ ਇੱਕ ਦਿਨ ਹਾਰ ਤੋੜ ਕੇ ਲੈ ਗਏ ਇੱਕ ਦਿਨ ਮੈਂ ਦਫ਼ਤਰ ਆਉਂਦਾ ਯਕੀਨ ਮੰਨੋ ਇੱਥੇ ਇੱਕ ਮੈਰਿਜ ਹਾਲ ਵਾ ਉਹ ਕਨਾਲ ਰੋਡ ਤੇ ਤੁਸੀਂ ਯਕੀਨ ਮੰਨੋ ਉਹਨੇ ਇੰਨੇ ਪੈਸੇ ਸੁੱਟੇ ਉਸਤਾਦ ਜੀ ਮੈਂ ਬਾਕਾਇਦਾ 5-7 ਮਿੰਟ ਖਿਲਾਰ ਕੇ ਮੋਟਰਸਾਈਕਲ ਨਜ਼ਾਰਾ ਲਿਆ ਤੇ ਮੇਰਾ ਬਾਰ-ਬਾਰ ਦਿਲ ਕਰੇ ਮੈਂ ਛਾਲ ਮਾਰ ਤੁਹਾਨੂੰ ਕਿਸੇ ਨੂੰ ਲਿਆ ਕੇ ਨਾ ਸ਼ਹਿਰੋਂ ਮੰਗਵਾ ਕੇ ਨਾ ਉਹ ਜਿਹੜਾ ਵਿਚਲਾ ਦਿਲ ਹੁੰਦਾ ਹਾਰ ਦਾ ਤੇ ਕਾਪੀ ਮੰਗਵਾ ਕੇ ਨਾ ਦਸਾਂ ਲਈ ਤੇ ਮੈਂ ਸਟੈਪਲਰ ਨਾਲ ਤੁਹਾਨੂੰ ਪੂਰਾ ਹਾਰ ਇੱਥੇ ਬਣਾ ਕੇ ਦਿਖਾਉਂ। ਨਹੀਂ ਸਾਜੀ ਹਾਂ ਬਣਾਉਂਦੇ ਨੇ ਉਹ ਵੀ। ਹਾਂ ਬਹੁਤ ਮੁਸ਼ਕਿਲ ਹੈ। ਹੁਣ ਤੇ ਗਿਫਟਿੰਗ ਬੜੀ ਉਹ ਬੜਾ ਮੁਸ਼ਕਿਲ ਹੈ। ਉਹੀ ਕੰਮ ਕਰਦੇ ਸੀ ਹਾਂਜੀ ਉਮੀ ਦੇ ਬੂ ਹਾਂ
ਪੂਮੀ ਬੜਾ ਬਣਾ ਲੈਂਦਾ। ਮੈਂ ਤਾਂ ਪੂਮੀ ਇਹੀ ਕੰਮ ਕਰਦੇ ਨੇ ਡੈਕੋਰੇਸ਼ਨ ਮੈਂ ਤੁਹਾਨੂੰ ਦੱਸਿਆ ਨਾ ਮਸਹਿਰੀਆਂ ਲਾਉਣ ਜਾਂਦੇ ਹਾਂਜੀ ਹਾਂਜੀ ਫਿੱਕੀ ਜੀ ਮਸਹਿਰੀ ਲਾਉਣੀ ਸਿੱਖੀ ਤੇ ਆਰਡਰ ਉੱਥੇ ਆ ਗਿਆ ਜਿੱਥੇ ਡੀਕੋ ਪੇਂਟ ਹੋਇਆ ਬਰਬਾਦ ਕਰਤਾ ਉੱਥੇ ਡਰਿੱਲਾਂ ਮਾਰ ਮਾਰ ਕੇ ਤੇ ਫਿੱਕੀ ਜੀ ਮਸਹਿਰੀ ਲਾ ਕੇ ਤੇ ਪੈਸੇ ਵੀ ਨਿਕਲੇ ਤੇ ਦੌੜ ਗਏ ਉੱਥੋਂ। ਸਾਰੀ ਸਟਾਈਲਿੰਗ ਬੜੀ ਆ ਗਈ ਹਾਰਾਂ ਦੇ ਵਿੱਚ, ਹਾਰ ਬੜੇ ਬੜੇ ਨਹੀਂ ਸਟਾਈਲ ਹੁਣ ਤੇ ਨਹੀਂ ਹਾਰ ਨਹੀਂ ਹੁਣ ਲੋਕਾਂ ਦੇ ਬੁੱਕੇ ਸ਼ੁੱਕੇ ਵੀ ਬਣਦੇ ਆ। ਹੁਣ ਮਸਹਿਰੀ ਘੱਟ ਬਣਦੀ ਹੈ, ਹੁਣ ਪੂਰਾ ਰੂਮ ਇਸ ਤਰ੍ਹਾਂ ਬਣਦਾ ਵਾ ਕਿ ਉਹ ਭਾਈ ਫੈਸਲ ਨੇ ਵੀ ਆਪਣੇ ਇੱਕ ਦੋਸਤ ਦੀ ਮਸੈਜ ਸਜਾਈ ਤੇ ਵਿੱਚ ਮਿਲਣ ਵਾਲੇ ਸਾਰੇ ਸਟicker ਲਾਏ ਯਹਾਂ ਥੁੱਕੇ ਨਹੀਂ ਵਜ਼ਨ ਐਸੇ ਉਠਾਏ ਐਗਜ਼ਿਟ ਇੱਕ ਲਿਖ ਕੇ ਯਾਰ ਲਾਇਆ। ਮੈਂ ਇੱਕ ਸੈੱਟ ਲੱਗਾ ਦੇਖਿਆ, ਉਸਤਾਦ ਜੀ ਤਾਜ ਮਹਿਲ ਬਣਾਇਆ ਸੀਗਾ ਉਹਨਾਂ ਨੇ, ਤਾਜ ਮਹਿਲ ਬਕਾਇਦਾ ਤੌਰ ਤੇ ਉੱਤੇ ਬੱਚੇ ਅਰਬੀ ਖਿਲਾਰੇ ਹੋਏ ਨੇ, ਅਰਬੀ ਉਹ ਦਾਸ਼ੇ ਬਕਾਇਦਾ ਪਵਾ ਕੇ ਤੋਪਾਂ ਪਵਾ ਕੇ ਖਿਲਾਤੇ, ਤਲਵਾਰਾਂ ਪੜ ਕੇ। ਤੇ ਮੇਰੀ ਖੁਆਇਸ਼ ਹੈ ਇਨਸ਼ਾਅੱਲਾ ਤਾਲਾ ਉਹ ਮੈਂ ਸੈੱਟ ਲਵਾਵਾਂਗਾ ਦੁਬਾਰਾ। ਸਾਜੀ ਮੇਰੀ ਸ਼ਾਦੀ ਹੁਣ ਹੋਣੀ ਚਾਹੀਦੀ ਸੀ, ਬੜੀ ਯਾਨੀ ਕਿ ਟੀਨੇਜਰਸ ਚ ਸ਼ਾਦੀ ਹੋ ਗਈ। ਹੁਣ ਅਗਰ ਮੇਰੀ ਸ਼ਾਦੀ ਹੁੰਦੀ ਮਾਸ਼ਾਅੱਲਾ ਮੈਂ ਤੇ ਹੁਣ ਫੇਰ ਕਰ ਲੈ ਕਈਆਂ ਦੇ ਰਿਕਾਰਡ ਕਿਉਂ ਕਰ ਲਵਾਂ? ਕਰ ਲਾ ਕੇ ਤੁਸੀਂ ਤੇ ਚਾਹੁੰਦੇ ਹੋ ਇਹ ਕਰੇ ਫਸੇ ਇਹਦੇ ਵਿੱਚ ਕਿਹੜੀ ਗਲਤ ਗੱਲ ਵਾ? ਹੁਣ ਜ਼ਿਆਦਾ ਮਸੈਰੀ ਨੇ ਉਸਤਾਦ ਜੀ ਗੁਲਾਬ ਦੀ ਸਾਈ ਦੀ ਹੈ। ਐਦਾਂ ਹੀ ਹਾਂ ਗੁਲਾਬ ਉਦੋਂ ਵੀ ਗੁਲਾਬ ਦੀ ਸਾਈਜ਼ ਦੀ ਸੀ। ਹੁਣ ਖੱਪ ਪਈਆਂ ਨਹੀਂ ਪਾਉਂਦੇ ਲੋੜੀ ਉਦੋਂ ਵੀ ਗੁਲਾਬ ਦੀ ਮੈਂ ਆਪਣਾ ਇੱਕ ਸਟਾਈਲ ਕੱਢਿਆ ਸੀ। ਮੈਂ ਇੱਕ ਦੋ ਰੰਗਾਂ ਦੇ, ਇੱਕ ਉਹ ਪੀਲਾ ਫੁੱਲ ਨਹੀਂ ਹੁੰਦਾ, ਇੱਕ ਉਹ ਲੈਣੀ ਲੜੀ ਪੂਰੀ ਬਣਾਉਣੀ, ਇੱਕ ਗੁਲਾਬ। ਮੈਂ 3 ਉਹ ਲਾਉਣੇ 2 ਲਾਉਣੇ 3 ਉਹ ਲਾਉਣੇ 2 ਲਾਉਣੇ, ਇੰਜ ਮੈਂ ਬਣਾਉਣਾ ਨਾ ਤੁਹਾਡਾ ਡਿਜ਼ਾਈਨ। ਫਿਰ ਮੈਂ ਉਹਨੂੰ ਬੰਨ ਕੇ ਉਸ ਦਰਮਿਆਨ 'ਚ ਦਿਲ ਬਣਾ ਕੇ ਪੱਤੀ ਦਾ ਪੂਰਾ ਉੱਥੇ ਉਹਦੇ ਦਰਮਿਆਨ 'ਚ ਵੀ ਯੈਲੋ ਦਾ ਇੰਜ ਕਰਨਾ। ਫਿਰ ਮੈਂ ਰਸਤਾ ਬਣਾਉਣਾ ਬੈੱਡ ਤੋਂ ਦਰਵਾਜ਼ੇ ਤੱਕ। ਹਾਂ ਉਹ ਸਾਰਾ ਕੁਝ ਪੰਗੇ ਮੈਂ ਲੈਂਦਾ ਰਿਹਾ। ਕਿਆ ਉਸਤਾਦ ਜੀ ਭਾਈ ਗੱਡੀ ਸਜਾਉਣੀ। ਉਸਤਾਦ ਜੀ ਭਾਈ ਫੈਸਲ ਵਰਗੀ ਮਾਈ ਸੁਰਖੀ ਲਾਵੇ ਨਾ ਆਦੀਆਂ ਦੀਆਂ ਗੱਲਾਂ ਵੀ ਲਬੇੜੀਆਂ ਉਹ ਖੀਰ ਉਹ ਖੀਰ ਬੋਲ ਫੜ ਕੇ ਲਾਉਣੀ ਪੈਂਦੀ ਕਿਆ ਇਹ ਬਾਤ ਹੀ ਕੀ ਚੀਜ਼ ਹੈ। ਮੇਰੇ ਮੌਲਾ ਭਾਈ ਫੈਸਲ ਕਰਕੇ ਪੋਜੀਸ਼ਨ ਨਾ ਮੇਨ ਕਵਾਰ ਨੂੰ ਪੱਖਾ ਨਾਲ ਕਰਕੇ ਚੰਡਾ ਖਾ ਲੈਂਦੇ ਪਿਆ। ਜਿਹੜਾ ਮੇਨ ਆ ਉਹਦੇ ਨਾਲ ਉਹਦਾ ਹੀ ਪੱਕਾ ਆਪਣੇ ਨਾਲ ਕਰ ਲਿਆ। ਮੈਂ ਫਾੜਾ ਮੈਨੂੰ ਕੌਣ ਆਏ ਹਾਂ ਸਾਡੀ ਮਰਜ਼ੀ। ਬਈ ਫੈਸਲ ਵਗੈਰਾ ਪੱਖਾ ਹੁੰਦਾ ਜਿਹਨੂੰ ਤਾਜੀ ਐਨ ਕਰੋ ਉਹਦੇ ਪਾੜ ਵਿੱਚ ਵੱਜ ਜਾਂਦੇ ਅੱਛੇ ਫਿੱਕਾ ਜਿਹਾ ਚਲਾ ਗਿਆ ਕਿਸੇ ਕੁਆਲ ਦੇ ਨਾਲ ਤੇ 15 ਮਿੰਟ ਬਾਅਦ ਉੱਠ ਕੇ ਕਹਿੰਦਾ ਭਾਜੀ ਹੁਣ ਮੈਂ ਗਾਉਣਾ ਤੁਸੀਂ ਆਓ ਪਿੱਛੇ। ਲੈ ਦੱਸ ਲੈ ਆਓ ਲੋ ਜੀ ਨਹੀਂ ਮੰਨਦੇ ਕਿਸੇ ਨੂੰ ਉਸਤਾਦ ਜੀ, ਹੈ ਮੰਨਦੇ ਨਹੀਂ ਕਿਸੇ ਨੂੰ ਲੋਕ। ਕੌਣ ਉਹ ਜਿਹੜਾ ਗਾਣਾ ਸਿੰਗਰ ਹੈ ਨਾ ਸੱਚੀ ਮੁੱਚੀ ਯਾਰ ਵੱਧ ਤੋਂ ਵੱਧ ਸਿੰਗਰ ਹੈਗੇ। ਇਹ ਸਿੰਗਰ ਹੈ, ਇਸ ਤੋਂ ਅੱਛਾ ਉਹ ਦੂਸਰਾ ਉਹ ਮੁੰਡਾ ਗਾਣ ਡਿਆ, ਉਸ ਤੋਂ ਅੱਛਾ ਉਸਤਾਦ ਜੀ ਕਰੇ ਉਸਤਾਦ ਜੀ ਦਾ, ਇਹ ਨਹੀਂ ਕਿ ਵੱਧ ਤੋਂ ਵੱਧ ਹੈ। ਉਸਤਾਦ ਜੀ ਮੇਰਾ ਮੰਨਣਾ ਇਹ ਵਾ ਕਿ ਜਿੱਦਾਂ ABC ਦੇ ਵਿੱਚ ਲਫ਼ਜ਼ A ਦੀ ਜਿਹੜੀ ਰੈਪੂਟੇਸ਼ਨ ਹੈ ਨਾ ਉਹ B ਦੀ ਨਹੀਂ, ਜਿਹੜੀ B ਦੀ ਉਹ C ਦੀ ਨਹੀਂ। ਇਹਦਾ ਹਰ ਸਿੰਗਰ ਦੀ ਇੱਕ ਆਪਣੀ ਇੱਕ ਹੱਥ ਫੁੱਲ ਦੀ ਆਪਣੀ ਖੁਸ਼ਬੂ ਹੁੰਦੀ। ਤੁਸੀਂ ਇਹ ਕਿੱਦਾਂ ਕਹੀ ਜਾਂਦੇ ਕਿ ਮੰਨਦੇ ਨਹੀਂ? ਐਦਾਂ ਹੀ ਮੰਨਦੇ ਨਹੀਂ, ਮੈਂ ਕਹਿ ਰਿਹਾ ਇੱਕ ਦੂਸਰੇ ਤੋਂ ਵੱਧ ਆ ਮਾਸ਼ਾਅੱਲਾ। ਹਰ ਇੱਕ ਦਾ ਇੱਕ ਆਪਣਾ ਮੁਕਾਮ ਹੈ ਭਾਜੀ। ਮੁਕਾਮ ਯਾਰ ਆਰਮ ਨੂੰ ਫੋਨ ਕਰਕੇ ਕਹਿੰਦੇ ਗੇਟ ਵੈਲਡ ਕਰਾ ਆਪਣੇ ਜਿਸਮ ਦਾ ਛਾਪਰ ਲਵੇਟ ਕੇ ਸਿਰ ਤੇ ਹਾਂਡੀ ਰੱਖ ਕੇ ਮੈਂ ਚਾਹਤੇ ਚਲਾਂ। ਆਰਫ ਨੂੰ ਫੋਨ ਕਰਕੇ ਬੁੱਕ ਕਰਨ ਤੇ ਉਹਨੂੰ ਕਹੀ ਆ ਚਿਮਟਾ ਚੁਮਟਾ ਨਾ ਲੈ ਕੇ ਆਈ। ਉਹਨੇ ਕੋਣਾ ਫਿਰ ਕਾਹਦੇ ਦਾ ਸਾਡੇ ਕੋਲ ਪੜਾ ਹੈਗਾ। ਆਹੋ ਯਾਰ ਫਲੋਰ ਸਾਹਿਬ ਬਹੁਤ ਕੀ ਬਾਤ ਹੈ, ਬਹੁਤ ਕੀ ਬਾਤ ਹੈ। ਬਹੁਤ ਨਰਮ ਦਿਲ ਔਰ ਖੁਸ਼ ਅਖਲਾਕ, ਪਿਆਰ ਮੁਹੱਬਤ। ਕਹਿੰਦਾ ਆਰ ਸਵਾਰ ਨੂੰ ਕਹਿੰਦਾ ਆ ਉਹ ਮੈਂ ਤੁਹਾਨੂੰ 10 ਸਾਲ ਪਹਿਲੇ ਉਹ ਇਹੀ ਚਿਮਟਾ ਸੀ ਤੇ ਹੁਣ ਇਹ ਕਹਿੰਦਾ ਹੁਣ ਕੀ ਮੈਂ ਗਨ ਰੱਖ ਲਵਾਂ ਦੁਨਾਲੀ ਰੱਖ ਲਵਾਂ। ਹੁਣ ਉਹਨਾਂ ਦੇ ਬੇਟੇ ਵੀ ਮਾਸ਼ਾਅੱਲਾ ਹਾਂ ਬੜਾ ਅੱਛਾ ਯਾਰ ਉਸਤਾਦ ਬੜੀ ਜੀ ਮੁਹੱਬਤ ਬਾਹਰ ਯਾਨੀ ਕਿ ਆਰਫ ਲੋਹਾਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਕੰਮ ਨੂੰ ਵਧਾਇਆ। ਉਹਨਾਂ ਦਾ ਖਾਨਦਾਨੀ ਕੰਮ, ਉਹਨਾਂ ਦੇ ਬਾਦ ਮੋਹਤਰਮ ਵੀ ਉਹ ਜੁਗਨੀ ਉਹਨਾਂ ਨੇ ਲੈ ਕੇ ਟੁਰੇ ਨੇ। ਮੁਗਲ ਆ ਵੀ ਹਾਂਜੀ ਉਸਤਾਦ ਜੀ ਬਿਲਕੁਲ। ਅੱਛਾ ਜੀ। ਹਾਂ ਲੋਹਾਰ। ਠੀਕ ਹੈ ਨਾ, ਮੁਗਲ ਹੀ ਆ। ਲੋਹਾਰ ਬੋਲਦੇ ਨੇ। ਆਰਫ ਲੋਹਾਰ ਸਾਹਿਬ, ਆਲਮ ਲੋਹਾਰ ਸਾਹਿਬ, ਮਿਰਜ਼ਾ ਆਰਫ ਲੋਹਾਰ ਨਹੀਂ ਨਹੀਂ ਆਲਮ ਆਲਮ ਲੋਹਾਰ ਸਾਹਿਬ ਉਹਨਾਂ ਨਹੀਂ ਦੇ ਲੋਹਾਰ ਅਗਰ ਹੈ ਨਾ ਤਾਂ ਜ਼ਰੂਰੀ ਨਹੀਂ ਹੋ ਸਕਦਾ ਉਹਨਾਂ ਦੇ ਵੱਡੇ ਕੋ ਕੰਮ ਲੋਹੇ ਦਾ ਕਰਦੇ ਹੁੰਦੇ। ਰਾਜੀ ਮੁਗਲਾਂ ਨੇ ਲਖਵਾਰ ਕੇ ਦੇ ਮੁਗਲ ਨੇ ਮੇਰੀ ਉਸਤਾਦ ਜੀ ਮੁਲਾਕਾਤ ਹੋਈ ਉਹਨਾਂ ਨਾਲ। ਅੱਛਾ, ਮੁਗਲ ਨੇ? ਹਾਂਜੀ। ਮੈਨੂੰ ਉਹਨਾਂ ਨੇ ਕਿਹਾ ਮੁਗਲ ਸਾਹਿਬ ਮੈਨੂੰ ਜਫੀ ਪਾ ਕੇ ਮਿਲੇ ਨੇ ਤੇ ਬੜੇ ਪਿਆਰ ਮੁਹੱਬਤ ਕੀਤੀ। ਮੈਂ ਕਿ ਉਹ ਫਿਰ ਉਹਨਾਂ ਨੇ ਬੜੀਆਂ ਜੁਗਤਾਂ ਵੀ ਕੀਤੀਆਂ ਸੀ ਸਰਦਾਰ ਸਾਹਿਬ ਅੱਲਾ ਜਨਤਾ ਜੀ ਘਰ ਦੇ। ਮੈਂ ਕਿ ਮੁਗਲ ਨੂੰ ਮੇਰੀ ਬਰਾਦਰੀ ਯਾਰ ਸਰਦਾਰ ਸਾਹਿਬ ਵੀ ਕਿਹਾ ਬਾਤ ਸੀ ਯਾਰ। ਬੜਾ ਅੱਛਾ ਯਾਨੀ ਕਿ ਉਹ ਮਾਸ਼ਾਅੱਲਾ ਉਸਤਾਦ ਜੀ ਸਾਰਿਆਂ ਨੂੰ ਜਾਣਦੇ ਨੇ ਸਾਨੂੰ। ਉਹਨਾਂ ਦੇ ਉਹ ਲੈ ਕੇ ਟੁਰੇ ਕੰਮ, ਆਪਣੇ ਅੱਬੂ ਦਾ ਕੰਮ ਲੈ ਕੇ ਟੁਰੇ। ਹਾਂ ਨਹੀਂ ਬੜਾ ਜੁਗਨੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਬੱਚੇ ਵੀ ਉਸ ਸੀ। ਮੈਨੂੰ ਉਹ ਉਹਨਾਂ ਦਾ ਬਹੁਤ ਸੋਹਣਾ ਲੱਗਦਾ ਗਾਣਾ ਉਹ ਜਿਹੜਾ ਨਹੀਂ ਤੈਨੂੰ ਮੌਜ ਨਹੀਂ ਉਹ ਜਿਹਦੇ ਵਿੱਚ ਉਹ ਮੁਹੱਬਤ ਦੇ ਦਿਲ ਚੋਂ ਭੁਲੇਖੇ ਨਹੀਂ ਜਾਂਦੇ। ਹਾਂ ਇਹ ਵੀ ਅੱਛਾ ਵਾ। ਯਾਰ ਨਹੀਂ ਜਿਹਦੇ ਵਿੱਚ ਉਹ ਇੱਕ ਕੁੱਤਾ ਵੀ ਆ ਉਹ ਵੀਡੀਓ ਦੇ ਵਿੱਚ ਤੇ ਬੜੀ ਨਾਈਟ ਦੇ ਵਿੱਚ ਵੀਡੀਓ ਬਣੀ ਹੈ। ਯਾਰਾਂ ਕੋਲੋਂ ਯਾਰ ਕੋ ਚੱਲਣਾ। ਨਹੀਂ ਉਹ ਗਈ ਜਵਾਨੀ ਮੁੜਨਾ ਆਂਦੀ ਲੱਗ ਕਰਾ। ਹਾਂ
ਗਈ ਜਵਾਨੀ ਉਹ ਕਿਹੜਾ ਵਾ ਕਰਕਾਂ ਖਾਈਏ ਇਹ ਕਹਿੰਦਾ ਪਿੱਛੇ ਹਾਂ ਆਈ ਜੁਗਨੀ ਜੁਗਨੀ ਹਾਂ ਜੁਗਨੀ ਉਹ ਬਾਹਰ ਉਹਨਾਂ ਨੇ ਸ਼ੂਟ ਕੀਤਾ ਉਹ। ਨਹੀਂ ਆ ਉਹ ਬੜਾ ਅੱਛਾ ਸ਼ੁਕਰ ਹੈ ਨਹੀਂ ਆ ਥੋੜਾ ਗਾਣਾ ਵੱਜਿਆ ਵਾਲਾ ਆ ਤੈਨੂੰ ਸਾਈਡ ਰਿਕਾਰਡ ਲੱਗੇ ਯਾਰ ਬੜਾ ਰਿਕਾਰਡ ਲੱਗਾ ਉਹ ਜੈਂਡੂ ਨੂੰ ਪਾ ਲਿਆ ਨੇ ਵਿੱਚ ਇਹਨਾਂ ਨੇ ਉਹ ਤਾਂ ਕਰਕੇ ਉਹ ਵੀ ਥੋੜਾ ਜਿਹਾ ਚੇਂਜ ਹੋ ਗਿਆ ਜੈਂਡੂ ਜਿਹੜਾ ਚਲੋ ਲਓ ਜੀ ਨਾਜ਼ਰੀਨ ਹਾਂਜੀ ਇੱਕ ਗੱਲ ਰਹਿ ਗਈ ਹਾਂ। ਤੁਹਾਡੀ ਗੱਲ ਦਾ ਮੈਂ ਬੜਾ ਮਜ਼ਾ ਲਿਆ ਇੱਕ ਦਾ ਸਰ। ਕਿਹੜੀ ਦੇ ਉਹ ਜਿਹੜੀ ਟੁੰਡਿਆਂ ਦੀ ਕੀਕਣੀ ਹੁੰਦੀ ਓਏ ਮੈਂ ਗੱਲ ਨਾ ਬਣਾ ਲਿਆ ਉਹ ਮੈਂ ਕੀਤੀ ਸੀ ਲੈ ਓਕੇ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ ਇਨਸ਼ਾਅੱਲਾ ਫਿਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰੱਖਾ